ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਅਮਰੀਕਾ ਚ ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 1 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 ਦੇ ਉੱਤੇ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415 909 0503 ਦੇ ਉੱਤੇ। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕਲੌਰ, ਅਵਤਾਰ ਸਿੰਘ ਮੰਜਰ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਗਲੋਬ, ਗੁਰਨੇਕ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਜੇ ਆਰਥਿਕ ਪਰੇਸ਼ਾਨੀ ਚੱਲ ਰਹੀ ਹੈ, ਤੰਗੀ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਤਾਂ ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਖਬਰਾਂ ਤੋਂ ਪਹਿਲਾਂ ਅੱਜ ਮਈ 1 ਆ। ਮਈ 1 ਇੰਟਰਨੈਸ਼ਨਲ ਵਰਕਰਸ ਡੇ ਵੱਲੋਂ ਜਾਣਿਆ ਜਾਂਦਾ ਹੈ। ਬਹੁਤ ਜਗ੍ਹਾ ਦੇ ਉੱਤੇ ਇਸ ਨੂੰ ਲੇਬਰ ਡੇ ਕਰਕੇ ਵੀ ਜਾਣਿਆ ਜਾਂਦਾ ਹੈਗਾ। ਬਹੁਤ ਸਾਰੇ ਜਿਹੜੇ ਲੇਬਰਰਸ ਤੇ ਵਰਕਿੰਗ ਕਲਾਸ ਲੋਕ ਆ, ਉਹ ਇੱਕ ਜਿਹੜੀ ਇੰਟਰਨੈਸ਼ਨਲ ਲੇਬਰ ਮੂਵਮੈਂਟ ਹੋਈ ਸੀ, ਉਸ ਨੂੰ ਜਿਹੜਾ ਆ ਪ੍ਰਮੋਟ ਕਰਦੇ ਆ, ਯਾਦ ਕਰਦੇ ਹੈਗੇ ਆ। ਸੋ ਇਹ ਮਈ 1 ਨੂੰ ਜਿਹੜਾ ਆ ਮਨਾਇਆ ਜਾਂਦਾ ਹੈ। ਪਰ ਅਮਰੀਕਾ ਦੇ ਵਿੱਚ ਚਾਹੇ ਕੋਈ ਵਰਕਰ ਆ, ਚਾਹੇ ਕੋਈ ਮਾਲਕ ਆ, ਸਾਰੇ ਕੰਮ ਜਿਹੜੇ ਆ ਇੱਕੋ ਜਿਹੇ ਹੀ ਕਰਦੇ ਆ, ਪਰ ਇਸ ਦਿਨ ਨੂੰ ਯਾਦ ਜ਼ਰੂਰ ਕੀਤਾ ਜਾਂਦਾ ਹੈਗਾ ਜੀ। ਬਿਲਕੁਲ। ਸੋ ਅਮਰੀਕਾ ਦੇ ਵਿੱਚ ਲੇਬਰ ਡੇ ਵੱਖਰੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ, ਪਰ ਦੁਨੀਆ ਭਰ ਦੇ ਵਿੱਚ ਜਿਹੜਾ ਲੇਬਰ ਡੇ ਆ, ਮਜ਼ਦੂਰ ਦਿਵਸ, ਅੱਜ ਦੇ ਦਿਨ ਜਿਹੜਾ ਉਹ ਦੇਖਿਆ ਜਾਂਦਾ। ਅਮਰੀਕਾ 'ਚ ਸਤੰਬਰ ਨੂੰ ਮਹੀਨੇ ਦੇ ਵਿੱਚ ਜਿਹੜਾ ਪਹਿਲਾ ਸੋਮਵਾਰ ਹੁੰਦਾ ਆ, ਉਸ ਦਿਨ ਇਹ ਲੇਬਰ ਡੇ ਦੇ ਤੌਰ ਦੇ ਉੱਤੇ ਰੱਖਿਆ ਜਾਂਦਾ ਹੈ। ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਹਿਮ ਮੂਵਮੈਂਟਸ ਆ, ਉਹ ਇਹਨਾਂ ਦੇ ਨਾਲ ਹੀ ਜਿਹੜੀਆਂ ਜੁੜੀਆਂ ਰਹਿ ਕੇ ਅੱਗੇ ਚੱਲੀਆਂ ਹੈਗੀਆਂ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਨੂੰ ਜਿਹੜਾ ਉਹ ਵੱਧਦੇ ਆ, ਤੇ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਜੇ ਹਰਜੋਤ ਸਿੰਘ ਜੀ ਕਲੀਅਰ ਕਰਦੀ ਜਾਈਏ, ਕੱਲ ਇੱਕ ਜਿਹੜੀ ਵੱਡੀ ਖਬਰ ਨੇ ਪੂਰੇ ਅਮਰੀਕਾ ਭਰ ਦੇ ਵਿੱਚ, ਖਾਸ ਕਰਕੇ ਜਿਹੜਾ ਪੰਜਾਬੀ ਭਾਈਚਾਰਾ ਤੇ ਜਿਹੜਾ ਪੰਜਾਬ ਦੇ ਵਿੱਚ, ਉੱਥੇ ਵੀ ਜਿਹੜੇ ਸੀਗੇ, ਉੱਥੇ ਕਾਫੀ ਜਿਹੜਾ ਉਹ ਰੌਲਾ ਰਿਹਾ। ਜਿਹੜਾ ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਦੇ ਵਿੱਚ ਨਾਮ ਜਿਸ ਦਾ ਆਉਂਦਾ ਗੋਲਡੀ ਬਰਾੜ ਦੇ ਨਾਮ ਦੇ ਨਾਲ, ਇੱਥੇ ਇਹ ਖਬਰ ਜਿਹੜੀ ਉਹ ਚੱਲੀ, ਇਹ ਚਰਚਾ ਜਿਹੜੀ ਉਹ ਚੱਲੀ ਵੀ ਇੱਥੇ ਜਿਹੜੀ ਸ਼ੂਟ ਆਊਟ ਹੋਇਆ ਆ, ਕਿਤੇ ਗੋਲੀ ਚੱਲੀ ਆ, ਤੇ ਗੋਲੀ ਚੱਲਣ ਦੇ ਵਿੱਚ ਗੋਲਡੀ ਬਰਾੜ ਦੀ ਜਿਹੜੀ ਉਹ ਮੌਤ ਹੋ ਗਈ ਆ। ਇਹ ਖਬਰਾਂ ਘੁੰਮ ਕੇ ਇੱਥੋਂ ਵੀ ਸਾਨੂੰ ਬਹੁਤ ਸਾਰੇ ਲੋਕਾਂ ਨੇ ਜਿਹੜਾ ਪੁੱਛਿਆ, ਤੇ ਇੱਥੋਂ ਤੱਕ ਕਿ ਪੰਜਾਬ ਤੋਂ ਵੀ ਬਹੁਤ ਸਾਰੀਆਂ ਜਿਹੜੀਆਂ ਕਾਲਸ ਆਈਆਂ ਖਬਰ ਜਿਹੜੀ ਇਸ ਨੂੰ ਪੁਸ਼ਟ ਕਰਨ ਦੇ ਲਈ। ਪਰ ਇਹ ਜਿਹੜਾ ਕਲੀਅਰ ਅਸੀਂ ਕਰਦੇ ਜਾਈਏ, ਅਸੀਂ ਆਪਣੇ ਰਿਸੋਰਸਿਸ, ਆਪਣੇ ਜਿਹੜੇ ਵੀ ਆਲੇ ਦੁਆਲੇ ਜਿੰਨੇ ਵੀ ਆ, ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ ਇਹ ਅਸੀਂ ਹੁਣ ਕਨਫਰਮ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਵੀ ਜਿਹੜੀ ਗੋਲੀ ਕਾਂਡ ਦੀ ਚਰਚਾ ਜਿਹੜੀ ਉਹ ਚੱਲ ਰਹੀ ਆ, ਉਹਦੇ ਵਿੱਚ ਗੋਲਡੀ ਬਰਾੜ ਕਿਸੇ ਤਰੀਕੇ ਦੇ ਨਾਲ ਸ਼ਾਮਲ ਨਹੀਂ। ਇੱਥੋਂ ਤੱਕ ਕਿ ਕੋਈ ਵੀ ਪੰਜਾਬੀ ਜਾਂ ਭਾਰਤੀ ਮੂਲ ਦਾ ਬੰਦਾ ਵੀ ਉਸ ਗੋਲੀ ਕਾਂਡ ਦੇ ਵਿੱਚ ਜਿਹੜਾ ਉਹ ਸ਼ਾਮਲ ਨਹੀਂ ਹੈਗਾ। ਗੋਲਡੀ ਬਰਾੜ ਕਿੱਥੇ ਰਹਿ ਰਿਹਾ ਆ, ਕਿਹਦੇ ਕੋਲ ਰਹਿ ਰਿਹਾ ਆ, ਕਿਹੜਾ ਉਹਦਾ ਹੁਲੀਆ ਆ, ਕਿੱਦਾਂ ਆ, ਉਸ ਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਆ। ਹਾਂ, ਜਿਹੜੇ ਉਸ ਦੇ ਕੋਈ ਕਲੋਜ਼ ਹੋਣਗੇ ਉਹਨਾਂ ਨੂੰ ਸ਼ਾਇਦ ਉਸ ਦੀ ਜਿਹੜੀ ਜਾਣਕਾਰੀ ਹੋ ਸਕਦੀ ਆ। ਪਰ ਇਹ ਕਲੀਅਰ ਕਰਦੇ ਜਾਈਏ, ਫਰੈਜ਼ਨੋ ਵਿੱਚ ਗੋਲਡੀ ਬਰਾੜ ਦੇ ਕਤਲ ਦੇ ਮਾਮਲੇ ਵਾਲੀ ਜਿਹੜੀ ਖਬਰ, ਉਹ ਬਿਲਕੁਲ ਝੂਠੀ ਨਿਕਲੀ ਆ, ਉਹ ਰਿਊਮਰ ਆ। ਸੇਮ ਤਰੀਕੇ ਦੇ ਨਾਲ ਜਦ ਅੱਜ ਤੋਂ ਕਈ ਮਹੀਨੇ ਪਹਿਲਾਂ ਜਿਹੜੇ ਆ ਮੁੱਖ ਮੰਤਰੀ ਪੰਜਾਬ ਤੱਕ ਨੇ ਉੱਥੇ ਕਹਿਤਾ ਸੀ ਵੀ ਕੈਲੀਫੋਰਨੀਆ ਦੀ ਪੁਲਿਸ ਨੇ ਜਿਹੜਾ ਆ ਇਸ ਨੂੰ ਫੜ ਲਿਆ। ਵਾਸ਼ਿੰਗਟਨ ਤੋਂ ਲੈ ਕੇ ਕੈਲੀਫੋਰਨੀਆ ਤੱਕ ਅਸੀਂ ਸਾਰੀਆਂ ਜਿਹੜੀਆਂ
ਇਨਮੇਟ ਸਰਚ ਜਿਹੜੀ ਉਹ ਕਰਕੇ ਦੇਖ ਲਈਆਂ। ਉਸ ਟਾਈਮ ਦੇ ਉੱਤੇ ਨਾ ਸਤਿੰਦਰ ਦੇ ਨਾਂ ਦੇ ਉੱਤੇ ਤੇ ਨਾ ਹੀ ਕੋਈ ਗੋਲਡੀ ਬਰਾੜ ਦੇ ਨਾਂ ਦੇ ਉੱਤੇ ਕੋਈ ਚੀਜ਼ ਜਿਹੜੀ ਉਹ ਲੱਭੀ ਸੀ। ਉਦੋਂ ਵੀ ਉਹ ਖਬਰ ਜਿਹੜੀ ਆ ਝੂਠੀ ਨਿਕਲੀ। ਬਹੁਤ ਵੱਡੇ ਵੱਡੇ ਜਿਹੜੇ ਮੀਡੀਆ ਹਾਊਸ ਵੀ ਇਸ ਦੀ ਜਿਹੜੀ ਆ ਇਸ ਨਕਲੀ ਖਬਰ ਜਾਂ ਝੂਠੀ ਖਬਰ ਦੇ ਵਿੱਚ ਜਿਹੜੇ ਉਹ ਫਸੇ। ਤੇ ਕੱਲ ਵੀ ਆਪਾਂ ਇਹੀ ਕੁਛ ਜਿਹੜਾ ਉਹ ਦੇਖਿਆ। ਪੰਜਾਬੀ ਰੇਡੀਓ USA ਅਸੀਂ ਇਹੀ ਟਰਾਈ ਕਰਦੇ ਹਾਂ ਵੀ ਜਿਹੜੀ ਵੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਈਏ ਉਹ ਜਿਹੜੀ ਪੁਸ਼ਟ ਹੋਵੇ, ਉਸ ਦੀ ਕੋਈ ਬੁਨਿਆਦ ਹੋਵੇ। ਬੇਬੁਨਿਆਦੀ ਜਿਹੜੀ ਖਬਰ ਆ ਉਹ ਤੁਹਾਡੇ ਤੱਕ ਨਾ ਹੀ ਜਿਹੜੀ ਉਹ ਪਹੁੰਚਾਈ ਜਾਵੇ, ਕਿਉਂਕਿ ਉਸ ਦੇ ਨਾਲ ਭੰਬਲ ਭੁੱਸਾ ਭੁਲੇਖਾ ਜਿਹੜਾ ਆ ਉਹ ਵੱਧਦਾ ਆ। ਅਸੀਂ ਇਸੇ ਲਈ ਇਸ ਦੀ ਖਬਰ ਦੀ ਪੁਸ਼ਟੀ ਕਰਨ ਤੱਕ ਜਿਹੜੀ ਆ ਉਹ ਅਸੀਂ ਚੁੱਪ ਹੀ ਜਿਹੜੀ ਉਹ ਰੱਖੀ। ਤੇ ਹੁਣ ਕਈ ਪੁਲਿਸ ਵਾਲਿਆਂ ਦੇ ਨਾਲ ਗੱਲ ਕਰਨ ਤੋਂ ਬਾਅਦ ਇੱਥੋਂ ਤੱਕ ਕਿ ਫਰੈਜ਼ਨੋ ਪੁਲਿਸ ਡਿਪਾਰਟਮੈਂਟ ਵਾਲਿਆਂ ਦੇ ਨਾਲ ਵੀ ਕੰਟੈਕਟ ਹੋਇਆ। ਉੱਥੇ ਜਿਹੜੇ ਕੁਛ ਪੰਜਾਬੀ ਮੂਲ ਦੇ ਪੁਲਿਸ ਅਫਸਰ ਆ ਉਹਨਾਂ ਨਾਲ ਵੀ ਗੱਲ ਹੋਈ, ਤੇ ਨਾਲ ਜਿਹੜੇ ਉੱਥੇ ਗੋਰੇ ਮੂਲ ਦੇ ਦੂਸਰੇ ਪੁਲਿਸ ਅਫਸਰ ਆ ਉਹਨਾਂ ਨੇ ਵੀ ਇਸ ਚੀਜ਼ ਨੂੰ ਕਨਫਰਮ ਕੀਤਾ ਵੀ ਜਿਹੜੀ ਗੋਲੀਕਾਂਡ ਦੀ ਚਰਚਾ ਚੱਲ ਰਹੀ ਹੈ ਸ਼ਾਹ ਤੇ ਮਾਰਕਸ ਦੇ ਕਾਰਨਰ ਦੇ ਉੱਤੇ, ਜਿਹੜੀ ਕੱਲ ਗੋਲੀਕਾਂਡ ਤਕਰੀਬਨ 5-5:30 ਵਜੇ ਵਾਪਰੀ ਸੀ ਉੱਥੇ, ਉਹਦੇ ਵਿੱਚ ਜਿਹੜਾ ਗੋਲਡੀ ਬਰਾੜ ਜਾਂ ਕੋਈ ਵੀ ਪੰਜਾਬੀ ਜਾਂ ਭਾਰਤੀ ਜਿਹੜਾ ਆ ਉਹ ਸ਼ਾਮਲ ਨਹੀਂ ਸੀ। ਇਨਫੈਕਟ ਦੋ ਕਾਲੇ ਮੂਲ ਦੇ ਬੰਦੇ ਆਪਸ 'ਚ ਲੜਾਈ ਤੋਂ ਬਾਅਦ 'ਚ ਇੱਕ ਦੂਜੇ ਦੇ ਉੱਤੇ ਗੋਲੀ ਚਲਾਈ। ਇੱਕ ਦੀ ਹਾਲਤ ਜਿਹੜੀ ਉਹ ਕ੍ਰਿਟੀਕਲ ਦੱਸੀ ਗਈ ਆ। ਉਸ ਨੂੰ ਪ੍ਰਾਈਵੇਟਲੀ ਜਾਂ ਉਹ ਆਪ ਖੁਦ ਜਾਂ ਉਹਦਾ ਕੋਈ ਫਰੈਂਡ ਉਸ ਨੂੰ ਗੱਡੀ ਦੇ ਵਿੱਚ ਪਾ ਕੇ ਜਿਹੜਾ ਹਸਪਤਾਲ ਦੇ ਵਿੱਚ ਲੈ ਕੇ ਗਿਆ ਆ। ਸੋ ਇਹ ਜਿਹੜੀ ਖਬਰ ਇਸ ਟਾਈਮ ਅਮਰੀਕਾ ਦੇ ਵਿੱਚ ਦੁਨੀਆ ਭਰ ਦੇ ਵਿੱਚ ਗੋਲਡੀ ਬਰਾੜ ਦੇ ਕਤਲ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ ਉਹ ਟੋਟਲੀ ਜਿਹੜੀ ਗਲਤ ਆ। ਜਦੋਂ ਕਿਤੇ ਵੀ ਕੋਈ ਵੀ ਹੋਰ ਅਸਲੀ ਜਿਹੜੀ ਖਬਰ ਆਊਗੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਜਿਹੜੀ ਉਹ ਜ਼ਰੂਰ ਕਰਾਂਗੇ। ਪਰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਸ ਪੂਰੀਆਂ ਗੱਲਾਂ ਦੇ ਵਿੱਚ ਜਿਹੜੀ ਬਾਟਮ ਲਾਈਨ ਅੰਡਰਲਾਈਨ ਜਿਹੜੀ ਗੱਲ ਆਪਾਂ ਇਹ ਕਹੀਏ, ਬਾਰ-ਬਾਰ ਜਿਹੜੀ ਗੱਲ ਗੋਲਡੀ ਬਰਾੜ ਦੀ ਕੈਲੀਫੋਰਨੀਆ 'ਚ ਹੋਣ ਦੀ ਜਾਂ ਫਿਰ ਇੱਥੇ ਫਰੈਜ਼ਨੋ ਦੇ ਇਲਾਕੇ ਦੇ ਵਿੱਚ ਹੋਣ ਦੀ ਜਿਹੜੀ ਉਹ ਬਾਰ-ਬਾਰ ਜਿਹੜੀ ਉਹ ਖਬਰ ਉੱਠ ਰਹੀ ਆ, ਇਹ ਵੈਸੇ ਹੀ ਧੂੰਆਂ ਆ ਜਾਂ ਅੱਗ ਲੱਗੇ ਤੋਂ ਬਾਅਦ 'ਚ ਧੂੰਆਂ ਆ, ਇਹ ਰਿਊਮਰ ਆ ਜਾਂ ਅਸਲੀਅਤ ਆ, ਇਸ ਦੇ ਬਾਰੇ ਕੋਈ ਵੀ ਕਨਫਰਮ ਨਹੀਂ ਆ। ਜਿਹੜੇ ਪੁਲਿਸ ਵਾਲੇ ਆ ਉਹ ਵੀ, ਉਹਨਾਂ ਦੇ ਨਾਲ ਵੀ ਜਦੋਂ ਗੱਲ ਹੋਈ ਤਾਂ ਉਹਨਾਂ ਨੇ ਇਹੀ ਕਿਹਾ ਸਾਨੂੰ ਪਤਾ ਆ ਇਹ ਨਾਮ ਬਹੁਤ ਚਰਚਾ ਦੇ ਵਿੱਚ ਰਹਿੰਦਾ ਆ, ਅਸੀਂ ਵੀ ਜਿਹੜੇ ਲੱਗੇ ਹੋਏ ਆ, ਪਰ ਸਾਡੇ ਕੋਲ ਅਜੇ ਤੱਕ ਕੋਈ ਸੁਰਾਖ ਕਾਈਂਡ ਆਫ ਨਹੀਂ ਹੈਗਾ। ਸੋ ਕੁਛ ਚੀਜ਼ਾਂ ਉਹਨਾਂ ਨੂੰ ਪਤਾ ਆ ਜਿਹੜੀਆਂ ਕਹਿੰਦੇ ਵੀ ਅਸੀਂ ਅੱਗੇ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ। ਪਰ ਆਹ ਜਿਹੜੀ ਕੱਲ ਗੋਲੀਕਾਂਡ ਦੀ ਜਿਹੜੀ ਚਰਚਾ ਹੋਈ ਆ, ਖਬਰ ਜਿਹੜੀ ਹੋਈ ਆ, ਉਹ ਟੋਟਲੀ ਜਿਹੜੀ ਉਹ ਗਲਤ ਨਿਕਲੀ ਆ। ਇੱਕ ਨਹੀਂ ਕਈ ਪੁਲਿਸ ਵਾਲਿਆਂ ਦੇ ਨਾਲ ਗੱਲ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਇਹ ਕਨਫਰਮ ਕਰ ਸਕਦੇ ਹਾਂ ਵੀ ਇਹ ਜਿਹੜੀ ਕੱਲ ਵਾਲੀ ਗੋਲੀਕਾਂਡ ਦੇ ਵਿੱਚ ਗੋਲਡੀ ਬਰਾੜ ਦਾ ਜਿਹੜਾ ਕਤਲ ਦੀ ਗੱਲ ਆ ਉਹ ਟੋਟਲੀ ਝੂਠੀ ਨਿਕਲੀ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਪੰਜਾਬੀ ਆ ਉੱਥੇ ਇਨਵੋਲਵ ਨਹੀਂ ਸੀ। ਈਵਨ ਜਿਹੜਾ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਵਾਲਾ ਬੰਦਾ ਸੀ, ਉਹ ਬੜਾ ਹੱਸਦਾ ਸੀ, ਕਹਿੰਦਾ ਯਾਰ ਮੈਂ ਹੈਰਾਨ ਆ, ਪਹਿਲੀ ਵਾਰੀ ਦੇਖਿਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੰਡੀਆ ਤੋਂ ਚੈਨਲਸ ਹੈਗੇ ਆ, ਅਖਬਾਰਾਂ ਵਾਲੇ ਜਾਂ ਨਿਊਜ਼ ਚੈਨਲਸ ਆ, ਉਹਨਾਂ ਨੇ ਸਾਨੂੰ ਕੰਟੈਕਟ ਕੀਤਾ ਫ੍ਰਿਜ਼ਨੋ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਨੂੰ। ਬਹੁਤ ਸਾਰੇ ਪੰਜਾਬੀ ਚੈਨਲ, ਇੰਡੀਅਨ ਚੈਨਲਸ ਨੇ ਇਹ ਖਬਰ ਰਨ ਵੀ ਕਰ ਦਿੱਤੀ ਆ। ਜਦੋਂ ਅਮਰੀਕਾ ਦੇ ਵਿੱਚ ਸਿੱਖਾਂ ਦੇ ਸੰਬੰਧੀ, ਸਿੱਖਾਂ ਨੂੰ ਮਾਰਨ ਦੇ ਸੰਬੰਧੀ ਖਬਰ ਆਉਂਦੀ ਆ 30 ਪੇਜ ਦੀ ਵਾਸ਼ਿੰਗਟਨ ਪੋਸਟ ਵਰਗੀ, ਉਹਦੇ ਉੱਤੇ ਸਾਰਾ ਮੀਡੀਆ ਦਾ ਮੂੰਹ ਸੂਤ ਹੋ ਜਾਂਦਾ ਆ। ਤੇ ਹੁਣ ਜਿਹੜੀਆਂ ਇਦਾਂ ਦੀਆਂ ਫਿਰ ਝੂਠੀਆਂ ਖਬਰਾਂ ਆ ਉਹ ਆਪਣੀ TRP ਵਧਾਉਣ ਦੇ ਲਈ ਕਰਦੇ ਰਹਿੰਦੇ ਹੈਗੇ ਆ। ਜੀ ਬਿਲਕੁਲ। ਤੇ ਅਸੀਂ ਆਪਣੇ ਜਿਹੜੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਵੀ ਜਦੋਂ ਵੀ ਕੋਈ ਇਦਾਂ ਦੀ ਕੋਈ ਖਬਰ ਹੋਵੇ, ਸਾਡੇ ਵੱਲੋਂ ਇਹੀ ਕੋਸ਼ਿਸ਼ ਹੋਊਗੀ ਵੀ ਅਸੀਂ ਕਾਹਲੀ ਨਹੀਂ ਕਰਦੇ, ਅਸੀਂ ਤੁਹਾਨੂੰ ਜਿਹੜੀ ਸਹੀ ਤੇ ਜਿਹੜੀ ਪੁਸ਼ਟ ਖਬਰ ਆ ਉਹ ਦੱਸਣ ਦੀ ਸਾਡੀ ਕੋਸ਼ਿਸ਼ ਹੁੰਦੀ ਹੈ। ਜਿੰਨੇ ਵੀ ਸਾਡੇ ਰਿਸੋਰਸਿਸ ਆ, ਜਿੱਥੇ ਵੀ ਸਾਡੇ ਲੋਕ ਸਾਨੂੰ ਜਾਣਦੇ ਆ, ਉਹਨਾਂ ਦੇ ਨਾਲ ਅਸੀਂ ਗੱਲ ਨੂੰ ਕਨਫਰਮ ਕਰਨ ਤੋਂ ਬਾਅਦ ਦੇ ਵਿੱਚ ਹੀ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰਦੇ ਆ। ਤੁਸੀਂ ਭਰੋਸਾ ਜਤਾਉਂਦੇ ਆ ਇਹਨਾਂ ਚੀਜ਼ਾਂ ਦੇ ਲਈ, ਅਸੀਂ ਤੁਹਾਡਾ ਸਾਰਿਆਂ ਦਾ ਇਸ ਦੇ ਲਈ ਧੰਨਵਾਦ ਜਿਹੜਾ ਉਹ ਕਰਦੇ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਖਬਰ ਆ ਤੇ ਉਹ ਅਸੀਂ ਇਹੀ ਸਾਡੀ ਮੈਕਸਿਮਮ ਜਿਹੜੀ ਇਹੀ ਟਰਾਈ ਹੁੰਦੀ ਆ, ਹਮੇਸ਼ਾ ਹੀ ਇਹੀ ਟਰਾਈ ਹੁੰਦੀ ਆ ਵੀ ਤੁਹਾਨੂੰ ਬਿਲਕੁਲ ਪੁਸ਼ਟ ਸੋਰਸਿਸ ਤੋਂ ਜਿਹੜੀ ਉਹ ਖਬਰ ਕੀਤੀ ਜਾਵੇ। ਹਵਾ ਦੇ ਵਿੱਚ ਐਵੇਂ ਫੈਰ ਕਰਨ ਦਾ, ਹਵਾ 'ਚ ਤੀਰ ਛੱਡਣ ਦਾ ਕੋਈ ਫਾਇਦਾ ਨਹੀਂ ਹੁੰਦਾ। ਬਾਅਦ ਦੇ ਵਿੱਚ ਆਪਣੀ ਗੱਲ ਆਪ ਹੀ ਜਿਹੜੀ ਉਹ ਤੁਹਾਨੂੰ ਜਿਹੜੀ ਉਹ ਚਿੱਥਣੀ ਪੈਂਦੀ ਆ, ਲਗਾਉਣੀ ਪੈਂਦੀ ਆ। ਸੋ ਬੈਟਰ ਇਹ ਆ ਵੀ ਥੋੜ੍ਹੀ ਜਿਹੀ ਲੇਟ ਭਾਵੇਂ ਬੰਦਾ ਹੋ ਜਾਵੇ, ਪਰ ਹੋਵੇ ਜਿਹੜਾ ਉਹ ਕਰੈਕਟ ਜਿਹੜੀ ਉਹ ਖਬਰ। ਸੋ ਅੱਜ ਵੀ ਆਪਾਂ ਇਹੀ ਦੱਸ ਸਕਦੇ ਹਾਂ ਵੀ ਜਿਸ ਜਗ੍ਹਾ ਦੇ ਉੱਤੇ ਘਟਨਾ ਆ, ਉੱਥੋਂ ਦੇ ਪੁਲਿਸ ਆਫਿਸਰਸ, ਉੱਥੋਂ ਦੇ ਪੁਲਿਸ ਡਿਪਾਰਟਮੈਂਟ ਨੇ
ਕਲੀਅਰ ਕਰ ਦਿੱਤਾ ਉਸ ਗੋਲੀकांड ਦੇ ਵਿੱਚ ਕੋਈ ਵੀ ਪੰਜਾਬੀ ਜਾਂ ਭਾਰਤੀ ਸ਼ਾਮਲ ਨਹੀਂ ਸੀ। ਗੋਲਡੀ ਬਰਾੜ ਤਾਂ ਦੂਰ ਦੀ ਜਿਹੜੀ ਉਹ ਗੱਲ ਆ, ਦੋ ਕਾਲੇ ਬੰਦਿਆਂ ਦਾ ਜਿਹੜਾ ਆਪਸ ਦੇ ਵਿੱਚ ਉਹ ਝਗੜਾ ਗੋਲੀकांड ਦੇ ਵਿੱਚ ਜਿਹੜਾ ਉਹ ਤਬਦੀਲ ਹੋਇਆ ਸੀ। ਪਰ ਹਰਜੋਤ ਸਿੰਘ ਜੀ, ਇਹ ਸੋਚਣ ਵਾਲੀਆਂ ਜਿਹੜੀਆਂ ਇਹ ਗੱਲਾਂ ਨੇ ਵੀ ਇਹ ਚਰਚਾ ਚੱਲ ਕਿੱਦਾਂ ਜਾਂਦੀ ਆ, ਅਚਨਚੇਤੇ ਕਿੱਧਰੋਂ ਜਿਹੜੀ ਉਹ ਗੱਲ ਹੋ ਜਾਂਦੀ ਆ। ਕੀ ਵਾਕਿਆ ਹੀ ਉਹ ਇੱਥੇ ਕਿਤੇ ਆ ਜਾਂ ਕੀ ਜਿਹੜਾ ਉਹ ਚੱਲ ਰਿਹਾ ਆ ਇਹਦੇ ਵਿੱਚ? ਹਰਜੋਤ ਸਿੰਘ ਜੀ, ਆਪਾਂ ਤਾਂ ਇਹੀ ਜ਼ਰੂਰ, ਮੈਂ ਆਪਣੇ ਪੱਧਰ ਦੇ ਉੱਤੇ ਜ਼ਰੂਰ ਕਹਿਣਾ ਚਾਹੁੰਦਾ ਵੀ ਜੇ ਵਾਕਿਆ ਹੀ ਭਾਈ ਤੁਹਾਨੂੰ ਕਿਸੇ ਨੂੰ ਕੋਈ ਪਤਾ ਆ ਵੀ ਇੱਦਾਂ ਦੇ ਅਨਸਰ ਆਪਣੀ ਕਮਿਊਨਿਟੀ ਦੇ ਵਿੱਚ ਹੈਗੇ ਨੇ, ਤਾਂ ਉਹਨਾਂ ਨੂੰ ਭਾਈ ਇੱਥੋਂ ਨਿਕਲ ਜਾਣ ਦੀ ਹੀ ਜਿਹੜੀ ਉਹਨਾਂ ਨੂੰ ਸਲਾਹ ਦਿਓ, ਜਾਂ ਭਾਈ ਆਪਣੀ ਕਮਿਊਨਿਟੀ ਨੂੰ ਇਕੱਠੇ ਹੋ ਕੇ ਉਸ ਪਾਸੇ ਵੱਲ ਨੂੰ ਸੋਚਣਾ ਚਾਹੀਦਾ ਆ। ਅੱਜ ਇੱਕ ਆ, ਕੱਲ ਨੂੰ ਦੋ ਆ, ਪਰਸੋਂ ਚਾਰ ਆ, ਇਹ ਕਦੋਂ ਵੱਧਦੇ ਜਾਣੇ ਆ, ਉਹ ਕੰਮ ਖਰਾਬ ਜਿਹੜਾ ਉਹ ਨਾ ਹੋ ਜਾਵੇ। ਬਹੁਤ ਸਾਰੀ ਦੁਨੀਆ ਦੇ ਉੱਤੇ ਸ਼ਹਿਰਾਂ ਦੀਆਂ ਉਦਾਹਰਨਾਂ, ਅਸੀਂ ਕਿਸੇ ਸ਼ਹਿਰ ਦਾ ਨਾਂ ਲੈ ਕੇ ਉਹਨੂੰ ਬਦਨਾਮ ਨਹੀਂ ਕਰਨਾ ਚਾਹੁੰਦੇ, ਪਰ ਉੱਦਾਂ ਦੇ ਸ਼ਹਿਰ ਆਪਣੇ ਇੱਥੇ ਨਾ ਬਣ ਜਾਣ, ਉੱਦਾਂ ਦੀ ਸਥਿਤੀ ਆਪਣੇ ਇੱਥੇ ਕਮਿਊਨਿਟੀ ਦੇ ਵਿੱਚ ਨਾ ਬਣ ਜਾਵੇ। ਇਸ ਲਈ ਜਿੰਨੇ ਵੀ ਸੁਹਿਰਦ ਲੋਕ ਨੇ ਉਹਨਾਂ ਨੂੰ ਇਸ ਚੀਜ਼ ਦੇ ਲਈ ਬੜੀ ਸੁਹਿਰਦਤਾ ਦੇ ਨਾਲ ਰਹਿ ਕੇ ਕੰਮ ਕਰਨ ਦੀ ਲੋੜ ਆ। ਇੱਦਾਂ ਦੇ ਅਨਸਰਾਂ ਨੂੰ ਆਪਣੀ ਕਮਿਊਨਿਟੀ ਚੋਂ ਬਾਹਰ ਕਰਨ ਦੀ ਜ਼ਰੂਰਤ ਹੈਗੀ ਆ। ਅਗਲੀਆਂ ਖਬਰਾਂ ਵੱਲ ਚਲੀਏ। ਅਮਰੀਕਾ ਦੇ ਵਿੱਚ ਜਿਹੜੇ ਪ੍ਰੋਟੈਸਟ ਚੱਲ ਰਹੇ ਆ ਪੈਲਸਤੀਨੀਅਨ ਸਪੋਰਟ ਦੇ ਵਿੱਚ, ਤੇ ਹੁਣ ਲੇਟੈਸਟ ਖਬਰ ਇਹ ਆ ਰਹੀ ਆ, ਨਿਊਯਾਰਕ ਦੇ ਮੇਅਰ ਐਰਿਕ ਐਡਮ ਨੇ ਇਹ ਕਿਹਾ ਕਿ 300 ਲੋਕਾਂ ਨੂੰ ਕੋਲੰਬੀਆ ਯੂਨੀਵਰਸਿਟੀ ਤੋਂ ਅਰੈਸਟ ਕੀਤਾ ਗਿਆ ਹੈ, ਤੇ ਨਾਲ ਦੀ ਨਾਲ ਸਿਟੀ ਕਾਲਜ ਆਫ ਨਿਊਯਾਰਕ ਤੋਂ ਵੀ ਅਰੈਸਟ ਕੀਤਾ ਗਿਆ ਹੈਗਾ ਆ। ਵਾਲ ਸਟਰੀਟ ਜਰਨਲ ਰਿਪੋਰਟ ਕਰ ਰਹੀ ਆ, ਕਹਿੰਦੇ ਪਈ ਅੱਜ ਸਵੇਰੇ ਪੁਲਿਸ ਵਾਲਿਆਂ ਨੇ 119 ਪ੍ਰੋਟੈਸਟਰ ਜੋ ਸੀ ਬੈਰੀਕੇਡ ਲਾ ਕੇ ਕੋਲੰਬੀਆ ਦੇ ਹੈਮਿਲਟਨ ਹਾਲ ਦੇ ਵਿੱਚ ਸੀਗੇ, ਉੱਥੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਅਮਰੀਕਾ ਦੇ ਵਿੱਚ ਪਾਲਸਤੀਨੀਅਨ ਗਾਜ਼ਾ ਤੇ ਇਜ਼ਰਾਈਲ ਚ ਜੋ ਜੰਗ ਚੱਲ ਰਹੀ ਹੈਗੀ ਆ, ਜੰਗ ਤਾਂ ਐਕਚੁਅਲੀ ਵਨ ਸਾਈਡ ਹੀ ਆਪਾਂ ਕਹਿ ਸਕਦੇ ਆ, ਉਸ ਨੂੰ ਲੈ ਕੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜੇ ਪ੍ਰੋਟੈਸਟ ਆ ਉਹ ਸ਼ੁਰੂ ਹੋ ਗਏ ਹੈਗੇ ਆ। ਸ਼ੁਰੂਆਤ ਇਹਨਾਂ ਦੀ ਕੋਲੰਬੀਆ ਯੂਨੀਵਰਸਿਟੀ ਚੋਂ ਹੋਈ ਸੀ। ਉੱਥੇ ਜਦੋਂ ਪ੍ਰੋਟੈਸਟਰਸ ਨੂੰ ਅਰੈਸਟ ਕੀਤਾ ਗਿਆ, ਉਹ ਤੋਂ ਬਾਅਦ ਵੱਖ-ਵੱਖ ਜਿਹੜੀਆਂ ਯੂਨੀਵਰਸਿਟੀਜ਼ ਆ ਉਹਨਾਂ ਦੇ ਵਿੱਚ ਇਹ ਫੈਲ ਗਈ। ਕੋਲੰਬੀਆ ਯੂਨੀਵਰਸਿਟੀ ਕੋਈ ਇਹ ਪਹਿਲੀ ਇਨਸੀਡੈਂਟ ਨਹੀਂ ਹੋਈ। ਕੋਲੰਬੀਆ ਯੂਨੀਵਰਸਿਟੀ ਦੇ ਵਿੱਚ 60 ਸਾਲ ਪਹਿਲਾਂ ਜਦੋਂ ਸਿਵਲ ਰਾਈਟਸ ਮੂਵਮੈਂਟ ਚੱਲੀ ਸੀ, ਉਸ ਤੋਂ ਬਾਅਦ ਵੀਅਤਨਾਮ ਵਾਰ ਵੇਲੇ ਐਗਜ਼ੈਕਟਲੀ ਸੇਮ ਜੋ ਅਕੈਡਮਿਕ ਬਿਲਡਿੰਗਸ ਹੈਗੀਆਂ, ਉਸ ਟਾਈਮ ਵੀ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਸੀ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈਆਂ ਸੀਗੀਆਂ। ਸੋ 17 ਅਪ੍ਰੈਲ ਨੂੰ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਇਹ ਪ੍ਰੋਟੈਸਟ ਸ਼ੁਰੂ ਹੋਏ ਸੀ। ਉਸ ਤੋਂ ਬਾਅਦ 18 ਅਪ੍ਰੈਲ ਨੂੰ ਨਿਊਯਾਰਕ ਦੀ ਜਿਹੜੀ ਪੁਲਿਸ ਆ ਉਹ ਕੋਲੰਬੀਆ ਯੂਨੀਵਰਸਿਟੀ ਦੇ ਕੈਂਪਸ 'ਚ ਐਂਟਰ ਹੁੰਦੀ ਆ। 100 ਤੋਂ ਵੱਧ ਸਟੂਡੈਂਟਸ ਜਿਹੜੇ ਉਹਨਾਂ 'ਚ ਮੈਜੋਰਟੀ ਪ੍ਰੋਟੈਸਟਰਸ ਹੈਗੇ ਆ ਉਹਨਾਂ ਨੂੰ ਅਰੈਸਟ ਕਰਦੀ ਆ, ਜਿਨ੍ਹਾਂ ਦੇ ਵਿੱਚੋਂ ਇੱਕ ਜੋ ਯੂਐਸ ਦੀ ਕਾਂਗਰਸ ਵੂਮਨ ਇਲਹਾਨ ਉਮਾਰ ਆ, ਉਹਨਾਂ ਦੀ ਬੇਟੀ ਵੀ ਆ, ਉਹਨੂੰ ਵੀ ਅਰੈਸਟ ਕਰਕੇ ਉਹ ਲੈ ਜਾਂਦੇ ਹੈਗੇ ਆ। ਤੇ ਨਿਊਯਾਰਕ ਦੇ ਮੇਅਰ ਐਰਿਕ ਐਡਮ ਨੇ ਜੋ ਕੋਲੰਬੀਆ ਯੂਨੀਵਰਸਿਟੀ ਦੇ ਆਫੀਸ਼ੀਅਲਸ ਆ ਉਹਨਾਂ ਨੂੰ ਉਹਨਾਂ ਦੀ ਜਿਹੜੀ ਪੁੱਛਗਿੱਛ ਵੀ ਕੀਤੀ ਹੈਗੀ ਆ। ਉਹ ਤੋਂ ਬਾਅਦ ਫਿਰ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਪ੍ਰੋਟੈਸਟ ਸ਼ੁਰੂ ਹੋ ਜਾਂਦਾ ਹੈਗਾ, ਤੇ ਉੱਥੇ ਸਪੀਚ ਦਿੱਤਾ ਜਾਂਦਾ ਇੱਕ ਫਿਲਮ ਮੇਕਰ ਜੌਨ ਐਮ ਚੂ ਵੱਲੋਂ, ਤੇ ਸਟੂਡੈਂਟਸ ਜਿਹੜੇ ਉੱਥੇ ਦੇ ਵੈਲੇਡਿਕਟੋਰੀਅਨ ਸਟੂਡੈਂਟ ਜਿਹੜੀ ਕਿ ਮੁਸਲਿਮ ਬੱਚੀ ਹੈਗੀ ਆ, ਉਸ ਦਾ ਜੋ ਉੱਥੇ ਭਾਸ਼ਣ ਹੋਣਾ ਸੀ, ਜਿਹੜੀ ਸਪੀਚ ਹੋਣੀ ਸੀ, ਉਸ ਨੂੰ ਜਿਹੜਾ ਕੈਂਸਲ ਕਰ ਦਿੱਤਾ ਜਾਂਦਾ ਹੈਗਾ। 22 ਅਪ੍ਰੈਲ ਨੂੰ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਕਲਾਸਿਸ ਕੈਂਸਲ ਕਰ ਦਿੱਤੀਆਂ ਜਾਂਦੀਆਂ, ਤੇ ਉਸ ਤੋਂ ਬਾਅਦ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਸ਼ੁਰੂ ਹੋ ਜਾਂਦਾ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਐਡਰੈਸ ਕਰਦੇ ਆ ਇਸ ਅਨਰੈਸਟ ਨੂੰ ਲੈ ਕੇ। ਇਸ ਨੂੰ ਇਹ ਵੀ ਜੋੜਿਆ ਜਾਂਦਾ ਵੀ ਐਂਟੀਸੈਮਿਟਿਜ਼ਮ ਪ੍ਰੋਟੈਸਟ ਹੋ ਰਿਹਾ ਆ, ਜਿਊਸ਼ ਮੂਲ ਦੇ ਸਟੂਡੈਂਟਸ ਨੂੰ ਤੰਗ ਕੀਤਾ ਜਾ ਰਿਹਾ ਆ। ਅਪ੍ਰੈਲ 24 ਨੂੰ ਕੋਲੰਬੀਆ ਦੇ ਐਡਮਿਨਿਸਟ੍ਰੇਟਰਸ ਨੇ ਨਵੀਂ ਡੈਡਲਾਈਨ ਸੈੱਟ ਕੀਤੀ ਪਈ ਜੀ, ਸਟੂਡੈਂਟਸ ਨੂੰ ਇੱਥੋਂ ਆਪਣੇ ਜਿਹੜੇ ਇਨਕੰਪਟੈਂਟਸ ਹੈਗੇ ਆ ਉਹਨਾਂ ਨੂੰ ਬੰਦ ਕਰਨਾ ਪਊਗਾ। ਉਹ ਤੋਂ ਬਾਅਦ ਯੂਨੀਵਰਸਿਟੀ ਦੇ ਜਿਹੜੇ ਹੋਰ ਕੈਂਪਸਸ ਆ ਟੈਕਸਸ, ਆਸਟਨ ਦੇ ਵਿੱਚ, ਉੱਥੇ ਜਿਹੜੇ ਪ੍ਰੋਟੈਸਟ ਵੱਧ ਜਾਂਦੇ ਆ। 26 ਅਪ੍ਰੈਲ ਨੂੰ ਜਿਹੜਾ ਇਸ ਨੂੰ ਐਕਸਟੈਂਡ ਕੀਤਾ ਜਾਂਦਾ, ਜਿਹੜਾ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀਗਾ ਆਪਣੇ ਜਿਹੜੇ ਤੰਬੂ ਆ ਚੱਕਣ ਦਾ, ਤੇ ਕੋਲੰਬੀਆ ਨੇ ਕਹਿੰਦੇ ਪਈ ਸਟੂਡੈਂਟਸ ਨੂੰ ਡਿਸਮਿਸ ਕਰ ਦਿੱਤਾ 29 ਅਪ੍ਰੈਲ ਨੂੰ, ਤੇ 100 ਦੇ ਕਰੀਬ ਜਿਹੜੇ ਟੈਂਟ ਹੈਗੇ ਆ
ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਉੱਥੋਂ ਜਿਹੜਾ ਆ ਬਾਹਰ ਨਿਕਲੋ। ਹੁਣ ਤੱਕ ਜਦੋਂ ਤੱਕ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਹੈਗੇ ਆ, 1000 ਤੋਂ ਵੱਧ ਜਿਹੜੇ ਸਟੂਡੈਂਟਸ ਆ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਜ਼ ਦੇ ਵਿੱਚ ਸਟੂਡੈਂਟਸ, ਉਹਨਾਂ 'ਚ ਕੁਝ ਪ੍ਰੋਫੈਸਰ ਵੀ ਹੈਗੇ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਅਪ੍ਰੈਲ 30 ਨੂੰ ਦਰਜਨਾਂ ਦੇ ਕਰੀਬ ਜਿਹੜੇ ਪ੍ਰੋਟੈਸਟਰਸ ਆ ਉਹ ਕੋਲੰਬੀਆ ਯੂਨੀਵਰਸਿਟੀ ਦਾ ਜਿਹੜਾ ਹੈਮਿਲਟਨ ਹਾਲ ਆ ਉਸ ਨੂੰ ਆਪਣੇ ਕਬਜ਼ੇ 'ਚ ਲਾ ਲੈਂਦੇ ਆ ਤੇ ਉੱਥੇ ਵੱਡਾ ਸਾਰਾ ਪੋਸਟਰ ਆ ਫ੍ਰੀ ਪੈਲਸਟਾਈਨ ਦਾ ਉਹ ਹੈਂਗ ਕਰ ਦਿੰਦੇ ਹੈਗੇ ਆ। ਉਹ ਤੋਂ ਬਾਅਦ ਨਿਊਯਾਰਕ ਦੀ ਸਿਟੀ ਦੀ ਜਿਹੜੀ ਪੁਲਿਸ ਆ ਉਹ ਰਾਇਟ ਸ਼ੀਲਡਸ ਦੇ ਵਿੱਚ ਪਹੁੰਚਦੀ ਆ ਤੇ ਅੱਜ ਜਿਹੜੀ ਆ ਉੱਥੇ ਇੱਕ ਕਲੈਸ਼ ਹੁੰਦਾ ਹੈਗਾ ਪ੍ਰੋਟੈਸਟਰਸ ਤੇ ਪੁਲਿਸ ਦੇ ਵਿੱਚ ਮਈ 1 ਨੂੰ। ਤੇ ਇਸੇ ਤਰ੍ਹਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਤੋਂ ਖਬਰ ਆ ਰਹੀ ਆ ਵੀ ਉੱਥੇ ਪਾਲਸਤੀਨੀਅਨ ਹੱਕ ਦੇ ਵਿੱਚ ਪ੍ਰੋਟੈਸਟਰਸ ਤੇ ਜਿਹੜੇ ਵਿਰੋਧ ਦੇ ਵਿੱਚ ਆ ਉਹਨਾਂ ਦੇ ਵਿੱਚ ਕਾਫੀ ਲੜਾਈ ਝਗੜਾ ਹੁੰਦਾ ਆ, ਧੱਕਾ ਮੁੱਕੀ ਹੁੰਦੀ ਹੈਗੀ ਆ। ਕੁਝ ਸਟੂਡੈਂਟਸ ਦੇ ਜਿਹੜੀਆਂ ਸੱਟਾਂ ਵੀ ਲੱਗੀਆਂ ਹੈਗੀਆਂ ਤੇ ਪੁਲਿਸ ਜੋ ਆ ਉਹ ਆਪਣੇ ਹੈਲਮਟਸ ਪਾ ਕੇ ਉਸ ਲੜਾਈ ਨੂੰ ਛਡਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਹੈਗੇ ਆ। ਇਹ ਜੋ ਪ੍ਰੋਟੈਸਟ ਚੱਲ ਰਹੇ ਆ ਐਸੋਸੀਏਟਡ ਪ੍ਰੈਸ ਦੇ ਜੋ ਪੂਰੀ ਡਿਟੇਲ ਦਿੱਤੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ। ਬਿਲਕੁਲ ਪ੍ਰੋ ਪੈਲਸਟੀਨੀਅਨ ਪ੍ਰੋਟੈਸਟਰਸ ਕਹਿ ਰਹੇ ਆ ਵੀ UCLA ਵਾਲਿਆਂ ਨੇ ਜਦ ਉਹਨਾਂ ਦੇ ਤੰਬੂਆਂ ਦੇ ਉੱਤੇ ਇਨਕੈਂਪਮੈਂਟਸ ਦੇ ਉੱਤੇ ਦੂਜੀ ਧਿਰ ਵੱਲੋਂ ਹਮਲਾ ਕੀਤਾ ਗਿਆ ਤਾਂ ਯੂਨੀਵਰਸਿਟੀ ਨੇ ਕੁਝ ਨਹੀਂ ਕੀਤਾ। ਉੱਦਾਂ ਕਹਿੰਦੇ ਵੀ ਸਾਨੂੰ ਚੱਕ ਕੇ ਬਾਹਰ ਸੁੱਟਣ ਦੀਆਂ ਜਿਹੜੀਆਂ ਉਹ ਗੱਲਾਂ ਕਰ ਰਹੇ ਆ। ਐਰਿਕ ਐਡਮਸ ਜੋ ਕਿ ਨਿਊਯਾਰਕ ਸਿਟੀ ਦੇ ਮੇਅਰ ਆ, ਉਹਨਾਂ ਨੇ ਅੱਜ ਜਿਹੜਾ ਉਹ ਦੱਸਿਆ ਵੀ 300 ਤੋਂ ਵੱਧ ਜਿਹੜੇ ਵਿਦਿਆਰਥੀ ਆ ਉਹ ਕੋਲੰਬੀਆ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਤੇ ਸਿਟੀ ਕਾਲਜ ਆਫ ਨਿਊਯਾਰਕ ਦੇ ਵਿੱਚ ਉਹ ਗ੍ਰਿਫਤਾਰ ਕੀਤੇ ਗਏ ਆ, ਅਰੈਸਟ ਕੀਤੇ ਗਏ ਆ। ਪੁਲਿਸ ਇਸ ਟਾਈਮ ਕਾਲਜ ਪ੍ਰੋਟੈਸਟ ਦੇ ਉੱਤੇ ਕ੍ਰੈਕਡਾਊਨ ਕਰ ਰਹੀ ਆ। ਐਡਮਸ ਨੇ ਵੀ ਦੱਸਿਆ ਵੀ ਬੁੱਧਵਾਰ ਦੀ ਜਿਹੜੀ ਸਵੇਰ ਨੂੰ ਵੀ ਪੁਲਿਸ ਨੇ ਇੱਕ ਰਾਤ ਪਹਿਲਾਂ 119 ਜਿਹੜੇ ਪ੍ਰੋਟੈਸਟਰਸ ਆ ਜਿਹੜੇ ਬੈਰੀਕੇਡ ਹੋਏ ਸੀਗੇ ਉਹਨਾਂ ਨੂੰ ਵੀ ਉੱਥੋਂ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਤੇ ਪ੍ਰੋਟੈਸਟ ਜਿਹੜੇ ਇਸ ਟਾਈਮ ਲਗਾਤਾਰ ਐਸਕੇਲੇਟ ਹੁੰਦੇ ਜਿਹੜੇ ਉਹ ਜਾ ਰਹੇ ਆ। ਕੋਲੰਬੀਆ ਯੂਨੀਵਰਸਿਟੀ ਦੀ ਜਿਹੜੀ ਪ੍ਰੈਜ਼ੀਡੈਂਟ ਆ ਉਹਨੇ ਚਿੱਠੀ 'ਚ ਕਿਹਾ ਵੀ ਐਸਕੇਲੇਸ਼ਨ ਬਹੁਤ ਤੇਜ਼ੀ ਦੇ ਨਾਲ ਇਹ ਕੰਮ ਵਧਿਆ ਆ ਪ੍ਰੋਟੈਸਟ ਦਾ ਤੇ ਕਾਲਜ ਜਿਹੜਾ ਆ ਸਕੂਲ ਆ ਉਹ ਇਸ ਟਾਈਮ ਟੂ ਦਾ ਬ੍ਰਿੰਕ ਕਿਨਾਰੇ ਦੇ ਉੱਤੇ ਪਹੁੰਚਿਆ ਪਿਆ ਆ। ਉਧਰ UCLA ਨੇ ਆਪਣੀਆਂ ਜਿਹੜੀਆਂ ਕਲਾਸਿਸ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਕਿਉਂਕਿ ਕੱਲ ਦੋ ਜਿਹੜੇ ਸਟੂਡੈਂਟ ਧਿਰਾਂ ਆ ਇੱਕ ਪ੍ਰੋ ਪੈਲਸਟੀਨ ਤੇ ਇੱਕ ਪ੍ਰੋ ਇਜ਼ਰਾਈਲੀ ਕਹਿ ਸਕਦੇ ਆਈ ਡੋਂਟ ਨੋ ਹੁਣ ਦੂਜੇ ਵਾਲੇ ਕਿਹੜੇ, ਪਰ ਇੱਕ ਪਾਸੇ ਤਾਂ ਪੱਕੇ ਪ੍ਰੋ ਪੈਲਸਟੀਨੀ ਨਹੀਂ ਆ। ਉਹਨਾਂ ਦੇ ਦਰਮਿਆਨ ਜਿਹੜੀ ਝਗੜੇ ਤੋਂ ਬਾਅਦ ਚ ਇਹਨਾਂ ਨੇ ਕਿਹਾ ਵੀ ਸੰਵੇਦਨਸ਼ੀਲ ਸਥਿਤੀ ਜਿਹੜੀ ਉਹ ਬਣੀ ਆ। ਉਧਰ ਯੂਨੀਵਰਸਿਟੀ ਆਫ ਜਾਰਜੀਆ ਦੀ ਪੁਲਿਸ ਦੇ ਦੁਆਰਾ 16 ਜਿਹੜੇ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੇ ਉੱਤੇ ਕ੍ਰਿਮੀਨਲ ਟ੍ਰੈਸਪਾਸਿੰਗ ਦੇ ਜਿਹੜੇ ਚਾਰਜਿਸ ਆ ਉਹ ਲਗਾਏ ਗਏ ਹੈਗੇ ਆ। ਸੋ ਇਸੇ ਤਰੀਕੇ ਦੇ ਨਾਲ ਯੂਨੀਵਰਸਿਟੀ ਆਫ ਵਿਸਕੌਨਸਨ ਮੈਡੀਸਨ ਦੇ ਵਿੱਚ 12 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉੱਥੇ ਹੁਣ ਇੱਕ ਟੈਂਟ ਜਿਹੜਾ ਆ ਉਹ ਰਹਿ ਗਿਆ ਆ। ਪ੍ਰੋਟੈਸਟ ਲਗਾਤਾਰ ਉੱਥੇ ਵੀ ਚੱਲ ਰਹੇ ਆ। ਉਧਰ ਦਰਜਨਾਂ ਹੀ ਪੁਲਿਸ ਅਫਸਰਾਂ ਨੂੰ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਕੋਲੰਬੀਆ ਕੈਂਪਸ ਦੇ ਵਿੱਚ ਜਿਹੜਾ ਉਹ ਤੈਨਾਤ ਕੀਤਾ ਆ ਤਾਂ ਜੋ ਜਿਹੜੀ ਯੂਨੀਵਰਸਿਟੀ ਦੀਆਂ ਸਿਕਿਉਰਿਟੀ ਦੀਆਂ ਸੁਰੱਖਿਆ ਦੀਆਂ ਜ਼ਰੂਰਤਾਂ ਆ ਉਹਨਾਂ ਨੂੰ ਪੂਰੀਆਂ ਕੀਤਾ ਜਾ ਸਕੇ। ਇਸ ਟਾਈਮ ਕੋਲੰਬੀਆ ਕਹਿੰਦੇ ਵੀ ਇੱਕ ਸਟਿਲਨੈਸ, ਇੱਕਦਮ ਚੁੱਪੀ ਤੇ ਇੱਕਦਮ ਸ਼ਾਂਤਮਈ ਮਾਹੌਲ ਤੋਂ ਜਿਹੜਾ ਉਹ ਲੱਗ ਰਿਹਾ ਆ। ਕੈਂਪਸ ਨੂੰ ਕਲੀਅਰ ਕੀਤਾ ਜਾ ਰਿਹਾ ਟੈਂਟ ਤੋਂ ਤੇ ਜਿਹੜਾ ਡੈਬਰੀ ਆ ਉਸ ਤੋਂ, ਡੈਮੋਸਟ੍ਰੇਸ਼ਨ ਤੋਂ ਜਿਹੜਾ ਉਹ ਬਾਅਦ ਦੇ ਵਿੱਚ ਐਕਸੈਸ ਹੁਣ ਕਿੱਦਾਂ ਰਹੂਗਾ, ਕਦੋਂ ਉੱਥੇ ਜਿਹੜਾ ਇਹ ਕੰਮ ਚੱਲੂਗਾ, ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਆ। ਇਸੇ ਤਰੀਕੇ ਨਾਲ ਯੂਨੀਵਰਸਿਟੀ ਆਫ ਵਿਸਕੌਨਸਨ ਮੈਡੀਸਨ ਦੇ ਵਿੱਚ ਵੀ ਪੁਲਿਸ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਆ। ਪ੍ਰੋਟੈਸਟ ਐਨਕੈਂਪਮੈਂਟ ਜਿਹੜੇ ਤੰਬੂ ਲਾ ਕੇ ਯੂਨੀਵਰਸਿਟੀ 'ਚ ਨਿਆਣੇ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਉੱਥੋਂ ਚੱਕਣ ਦੇ ਲਈ ਵੀਡੀਓ ਆ ਰਹੀਆਂ ਨੇ ਵੀ ਜਿਹੜੇ ਪੁੱਲ ਅਵੇ ਬੈਰੀਕੇਡਸ ਆ UCLA ਐਨਕੈਂਪਮੈਂਟ ਦੇ ਵਿੱਚ ਉਹਨਾਂ ਨੂੰ ਜਿਹੜੇ ਕਾਊਂਟਰ ਪ੍ਰੋਟੈਸਟ ਆ ਉਹ ਚੱਕਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਫਿਰ ਪੈਪਰ ਸਪਰੇ ਜਿਹੜੀ ਆ ਉਹ ਕਰਨੀ ਪਈ ਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਰਿਸਪੌਂਸ ਕਹਿੰਦੇ ਆ ਉਹ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਉਦੋਂ ਆਇਆ ਜਦੋਂ ਮੇਅਰ ਕਹਿੰਦੇ ਆ ਵੀ ਸਾਨੂੰ ਜਿਹੜਾ ਲਾਸਟ ਮਿੰਟ ਕਾਲ ਆ ਉੱਥੋਂ ਆਈ ਹੈਗੀ ਆ। ਸੋ ਇਸ ਟਾਈਮ ਅਜੇ ਵੀ ਹਾਲਾਤ ਬਹੁਤ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਚਿੰਤਾਜਨਕ ਜਿਹੜੇ ਉਹ ਬਣੇ ਪਏ ਨੇ। 2000 ਤੋਂ ਵੱਧ ਜਿਹੜੇ ਪ੍ਰੋਟੈਸਟ ਆ ਕੱਲੀ ਕਹਿੰਦੇ ਨਿਊਯਾਰਕ ਸਿਟੀ ਦੇ ਵਿੱਚ 7 ਅਕਤੂਬਰ ਤੋਂ ਬਾਅਦ ਚ ਇੱਥੇ ਜਿਹੜੇ ਉਹ ਹੋ ਚੁੱਕੇ ਆ। ਪੁਲਿਸ ਕਮਿਸ਼ਨਰ ਨੇ ਜਿਹੜਾ ਉਹ ਦੱਸਿਆ। ਨਿਊਯਾਰਕ ਸਿਟੀ ਦੇ ਜਿਹੜੇ ਮੇਅਰ ਕਹਿ ਰਹੇ ਆ ਵੀ ਜਿਹੜੇ ਕੋਲੰਬੀਆ ਦੇ ਕੈਂਪਸ ਦੇ ਵਿੱਚ ਜਿਹੜੇ ਕੁਝ ਲੋਕ ਪਹੁੰਚੇ ਆ
ਉਹ ਉੱਥੇ ਨਹੀਂ ਸੀ ਹੋਣੇ ਚਾਹੀਦੇ ਤੇ ਉਹਨਾਂ ਨੇ ਇਸ ਨੂੰ ਲੈ ਕੇ ਜਿਹੜੀਆਂ ਚਿੰਤਾਵਾਂ ਜਿਹੜੀਆਂ ਉਹ ਜਤਾਈਆਂ ਨੇ। ਹਾਲਾਤ ਅਜੇ ਵੀ ਉਸੇ ਤਰੀਕੇ ਨਾਲ ਚੱਲ ਰਹੇ ਆ, ਪਰ ਪੁਲਿਸ ਆਪਰੇਸ਼ਨ ਤੇਜ਼ ਨੇ। ਜੀ, ਤੇ ਇੱਕ ਹੋਰ ਖਬਰ ਆਪਾਂ ਸਾਂਝੀ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਜੋ ਆਪਾਂ ਬ੍ਰੇਕ ਲਵਾਂਗੇ। ਅਗਲੀ ਖਬਰ ਇਹ ਵੀ ਬੜੀ ਇੰਪੋਰਟੈਂਟ ਆ। ਪ੍ਰੈਜ਼ੀਡੈਂਟ ਬਾਈਡਨ ਹੁਣੀ ਉਹਨਾਂ ਦੀ ਜਿਹੜੀ ਸਰਕਾਰ ਆ ਹੁਣ ਰੀਕਲਾਸੀਫਾਈ ਕਰਨ ਜਾ ਰਹੇ ਆ marijuana ਨੂੰ ਲੈਸ ਡੇਂਜਰਸ ਡਰੱਗ। ਸੋ ਇਹਦਾ ਜਿਹੜਾ ਮੇਨ ਮਕਸਦ ਆ ਉਹ ਇਹੀ ਆ ਵੀ ਬਹੁਤ ਸਾਰੇ ਲੋਕਾਂ ਨੂੰ ਜਦੋਂ marijuana ਯੂਜ਼ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ, ਉਹਨਾਂ ਦੇ ਰੈਕਡ ਦੇ ਉੱਤੇ ਇਹ ਆ ਜਾਂਦਾ ਆ, ਫਿਰ ਉਹ ਗਵਰਨਮੈਂਟ ਦੀਆਂ ਜਾਂ ਬਹੁਤ ਸਾਰੀਆਂ ਜੌਬਸ ਆ ਉਹ ਨਹੀਂ ਲੈ ਸਕਦੇ ਹੈਗੇ। ਸੋ ਇੱਕ ਤਰ੍ਹਾਂ ਦੇ ਨਾਲ US DEA ਵਿਲ ਕਲਾਸੀਫਾਈ marijuana ਰਿਸਟ੍ਰਿਕਸ਼ਨਸ ਨੂੰ ਈਜ਼ ਕਰੂਗੇ। ਬਹੁਤ ਸਾਰੀਆਂ ਸਟੇਟਸ ਨੇ ਜਿਹੜਾ marijuana ਆ ਉਸ ਨੂੰ ਲੀਗਲ ਕਰ ਦਿੱਤਾ ਗਿਆ ਆ, ਪਰ ਫੈਡਰਲ ਲੈਵਲ ਦੇ ਉੱਤੇ ਹਜੇ ਇਹ ਲੀਗਲ ਨਹੀਂ ਸੀ। ਸੋ ਇਹਦੇ ਨਾਲ ਜਿਹੜੀ marijuana ਇੰਡਸਟਰੀ ਆ ਉਹਨੂੰ ਕਹਿੰਦੇ ਵੀ ਬੜਾ ਫਾਇਦਾ ਹੋਊਗਾ, ਉਹਨਾਂ ਦਾ ਜਿਹੜਾ ਬਿਜ਼ਨਸ ਆ ਹੋਰ ਵਧੂਗਾ। ਇਸ ਪ੍ਰਪੋਜ਼ਲ ਦੇ ਮੁਤਾਬਕ ਵਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਤੇ ਬਜਟ ਨੇ ਇਹ ਕਿਹਾ ਆ ਵੀ ਉਹ ਮੈਡੀਕਲ ਯੂਜ਼ ਆਫ ਕੈਨਾਬਿਸ ਯਾਨੀ ਕਿ marijuana ਨੂੰ ਉਹ ਐਕਨੋਲੇਜ ਕਰਨ ਜਾ ਰਹੇ ਆ ਵੀ ਇਹ ਘੱਟ ਡੇਂਜਰਸ ਹੈਗਾ ਆ, ਲੈਸ ਪੋਟੈਂਸ਼ੀਅਲ ਆ ਫॉर ਅਬਿਊਜ਼ ਦੈਨ ਨੇਸ਼ਨਸ ਮੋਸਟ ਡੇਂਜਰਸ ਡਰੱਗ। ਹੋਰ ਜਿਹੜੀਆਂ ਅਮਰੀਕਾ 'ਚ ਜਿਹੜੀਆਂ ਡਰੱਗ ਯੂਜ਼ ਹੁੰਦੀਆਂ ਉਹਦੇ ਨਾਲੋਂ। ਹਾਲਾਂਕਿ ਕਹਿੰਦੇ ਵੀ ਲੀਗਲਾਈਜ਼ marijuana ਨਹੀਂ ਹੋਊਗਾ। ਸੋ ਹੌਲੀ ਹੌਲੀ ਉਧਰ ਨੂੰ ਇਹ ਜਾ ਰਹੇ ਹੈਗੇ ਆ। ਸੋ ਮੇਨ ਮਕਸਦ ਇਹਦਾ ਇਹੀ ਆ ਕਹਿਣ ਦਾ ਵੀ ਇਹਦਾ ਜਿਹੜਾ ਖਤਰਾ ਆ marijuana ਦਾ ਇਹਨੂੰ ਲੈਣ ਦਾ ਉਹ ਘੱਟ ਹੈਗਾ। ਬਿਲਕੁਲ। ਸੋ ਸ਼ਰਾਬ ਤੰਬਾਕੂ ਦੇ ਹਿਸਾਬ ਦੇ ਨਾਲ ਇਹੀ ਤਰਕ ਦਿੱਤਾ ਜਾਂਦਾ marijuana ਵਾਲੇ ਪੱਖ ਤੋਂ ਵੀ ਉਹਦੇ ਨਾਲੋਂ ਇਹ ਘੱਟ ਖਤਰਨਾਕ ਡਰੱਗ ਹੈਗੀ ਆ। ਉਹ ਕਹਿੰਦੇ ਆ ਵੀ ਭਾਈ ਜੇ ਇਹਨੂੰ ਬੈਨ ਕਰਨ ਦੀ ਗੱਲ ਕਰਦੇ ਤੇ ਕਿਉਂ ਨਾ ਸ਼ਰਾਬ ਤੇ ਤੰਬਾਕੂ ਨੂੰ ਵੀ ਬੈਨ ਕੀਤਾ ਜਾਵੇ, ਪਰ ਉਹਦੇ ਲਈ ਕਹਿੰਦੇ ਕੋਈ ਬੋਲਦਾ ਨਹੀਂ। marijuana ਇਸ ਟਾਈਮ ਫੈਡਰਲ ਰਜਿਸਟਰ ਦੇ ਵਿੱਚ ਸਕੈਜੂਲ 1 ਡਰੱਗ ਯਾਨੀ ਕਿ ਸਭ ਤੋਂ ਖਤਰਨਾਕ ਡਰੱਗ ਦੀ ਕੈਟਾਗਰੀ ਦੇ ਵਿੱਚ ਇਹ ਆਉਂਦਾ ਆ। ਤੇ ਹੁਣ ਜਿਹੜੇ USDA ਦੇ ਦੁਆਰਾ ਜਿਹੜੀ US ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ DEA ਦੇ ਦੁਆਰਾ ਇਹ ਰੀਕਲਾਸੀਫਾਈ ਕਰਕੇ ਲੈਸ ਡੇਂਜਰਸ ਡਰੱਗ ਦੀ ਕੈਟਾਗਰੀ 'ਚ ਰਹੂਗਾ, ਪਰ ਇਹਨੂੰ ਸਕੈਜੂਲ 3 ਦੇ ਵਿੱਚ ਜਿਹੜੀ ਆ ਉਹ ਪਾਉਣ ਦੀ ਗੱਲ ਚੱਲ ਰਹੀ ਹੈਗੀ ਆ। ਇਹ ਟੈਕਨੀਕਲੀ ਅਜੇ ਹੋਇਆ ਨਹੀਂ ਆ, ਇਹ ਪ੍ਰਪੋਜ਼ਲ ਆ ਜਿਸ ਨੂੰ ਵਾਈਟ ਹਾਊਸ ਦਾ ਮੈਨੇਜਮੈਂਟ ਤੇ ਬਜਟ ਆ ਉਹ ਰਿਵਿਊ ਕਰਨਗੇ। ਫਿਰ ਇਸ ਤੋਂ ਬਾਅਦ ਦੇ ਵਿੱਚ ਇਸ ਉੱਤੇ ਪਬਲਿਕ ਕਮੈਂਟ ਹੋਣੇ ਆ, ਫਿਰ ਇੱਕ ਐਡਮਿਨਿਸਟ੍ਰੇਟਿਵ ਜੱਜ ਆ ਇਸ ਦਾ ਰਿਵਿਊ ਕਰੂਗਾ। ਲੰਬਾ ਚੌੜਾ ਇਹ ਲੈਂਥੀ ਇੱਕ ਪ੍ਰੋਸੈਸ ਆ ਓਵਰਆਲ ਹੋਣ ਜਾ ਰਿਹਾ ਆ। ਹਾਂ, ਜੇ ਵਾਕਿਆ ਸਵਿਚ ਹੋ ਜਾਂਦਾ ਆ ਤਾਂ ਕਹਿ ਸਕਦੇ ਹਾਂ ਵੀ ਅਮਰੀਕਾ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਹ ਚੇਂਜ ਆਊਗਾ। ਕੈਨਬਸ ਤੇ ਸਾਈਕੇਡੈਲਿਕ ਦੇ ਨਾਲ ਸੰਬੰਧਿਤ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਇਸ ਦੇ ਨਾਲ ਬਹੁਤ ਫਾਇਦਾ ਹੋਣਾ। ਇੱਥੋਂ ਤੱਕ ਕਿ ਜਿਹੜੇ ਕੋਈ ਅਟਰਨੀਜ਼ ਵੀ ਹੋਣਗੇ ਉਹਨਾਂ ਨੂੰ ਵੀ ਜਿਹੜੇ ਇਹਦੇ ਵਾਲੇ ਕੇਸ ਵਗੈਰਾ ਲੜਦੇ ਆ ਉਹ ਵੀ ਇਸ ਦੇ ਵਿੱਚ ਫਾਇਦਾ ਲੈ ਸਕਦੇ ਆ। ਇੱਕ ਵਿੰਸ ਸਲੋਵਾਸਕੀ ਇਹ ਪੋਰਟਲੈਂਡ ਓਰੀਗਨ ਬੇਸਡ ਇਹ ਅਟਰਨੀ ਆ ਤੇ ਇਹ ਲੀਗਲ ਬਲੌਗ ਲਿਖਦਾ ਇਸ ਟੌਪਿਕ ਦੇ ਉੱਤੇ। ਕਹਿੰਦਾ ਵੀ ਬੜੀ ਐਕਸਾਈਟਿੰਗ ਨਿਊਜ਼ ਜਿਹੜੀ ਉਹ ਹੋਊਗੀ। ਇਹ ਮਸਲਾ ਆਇਆ ਕਿੱਦਾਂ ਆ? ਕਹਿੰਦੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਹੈਲਥ ਐਂਡ ਹਿਊਮਨ ਜਿਹੜੇ ਸਰਵਿਸਿਜ਼ ਆ ਤੇ ਅਟਰਨੀ ਜਨਰਲ ਜੋ ਕਿ DEA ਉਹਨਾਂ ਦੇ ਅੰਡਰ ਜਿਹੜੀ ਚੱਲਦੀ ਆ, ਪਿਛਲੇ ਸਾਲ ਰਿਵਿਊ ਕੀਤਾ ਸੀਗਾ ਵੀ ਇਸ ਨੂੰ marijuana ਨੂੰ ਕਿੱਦਾਂ ਕਲਾਸੀਫਾਈ ਕੀਤਾ ਜਾਵੇ। ਸਕੈਜੂਲ 1 ਦੇ ਉੱਤੇ ਜਿੱਥੇ ਲੀਗਲੀ ਹੈਗਾ, ਜਿਸ ਦੇ ਨਾਲ ਹੈਰੋਇਨ, LSD, ਕੁਆਲੂਡਸ ਤੇ ਐਕਸਟੈਸੀ ਇੱਦਾਂ ਦੀਆਂ ਜਿਹੜੀਆਂ ਬਹੁਤ ਖਤਰਨਾਕ ਜਿਹੜੇ ਡਰੱਗ ਆ ਉਸ ਕੈਟਾਗਰੀ ਦੇ ਵਿੱਚ ਆ। ਪਰ ਬਾਈਡਨ ਜੋ ਕਿ ਡੈਮੋਕ੍ਰੇਟ ਨੇ ਲੀਗਲ ਕਰਨਾ ਚਾਹੁੰਦੇ ਨੇ ਮੈਡੀਕਲ marijuana ਨੂੰ, ਜਿੱਥੇ ਅਪਰੋਪਰੀਏਟ ਤੇ ਮੈਡੀਕਲ ਸਾਇੰਟੀਫਿਕ ਐਵੀਡੈਂਸ ਹੋਵੇ। ਉਸ ਲਈ ਕਹਿੰਦੇ ਆ ਵੀ ਇਹ ਚਾਹੁੰਦੇ ਆ ਵੀ ਇਸ ਨੂੰ ਸਕੈਜੂਲ 3 ਦੇ ਵਿੱਚ ਜਿਹੜਾ ਹੁਣ ਪਾ ਦਿੱਤਾ ਜਾਵੇ। ਸਕੈਜੂਲ 3 ਦੇ ਡਰੱਗਸ ਦੇ ਵਿੱਚ ਜੇ ਦੱਸ ਜਾਈਏ ਇਹਦੇ ਪੈਰਲਲੀ ਕਿਹੜੇ ਆ, ਉਹਦੇ ਵਿੱਚ ਕੈਟਾਮੀਨ, ਐਨਾਬੋਲਿਕ ਸਟੀਰੋਇਡ, ਇੱਥੋਂ ਤੱਕ ਕਿ ਵੀ ਜਿਹੜੀ ਅਸੀਟਾਮਿਨੋਫਿਨ ਜਿਹੜੀ ਆਪਾਂ ਕਈ ਵਾਰੀ ਦਵਾਈ ਲੈਂਦੇ ਆ ਤੇ ਕੋਡੀਨ ਦਾ ਜਿਹੜਾ ਕੰਬੀਨੇਸ਼ਨ, ਇਹ ਜਿਹੜੇ ਕੰਟਰੋਲਡ ਸਬਸਟੈਂਸਿਸ ਆ ਉਹਦੇ ਅੰਡਰ ਹੀ ਜਿਹੜੀ ਉਹ ਰਹੇਗੀ। ਪਰ ਬਹੁਤ ਇੱਕ ਕੈਟਾਗਰੀ ਜਿਹੜੀ ਇਹਦੀ ਵੱਡੀ ਜਿਹੜੀ ਉਹ ਚੇਂਜ ਹੋ ਸਕਦੀ ਆ ਜੇ ਇਹ ਪੂਰੇ ਪ੍ਰੋਸੈਸ ਦੇ ਵਿੱਚ ਇਸ ਨੂੰ ਪਾਰ ਕਰ ਦਿੱਤਾ ਜਾਂਦਾ ਆ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਪਰਸੋਂ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਵਾਸ਼ਿੰਗਟਨ ਪੋਸਟ ਦੀ ਇੱਕ ਇਨਵੈਸਟੀਗੇਟਿਵ ਰਿਪੋਰਟ ਨੇ ਮੋਦੀਜ਼ ਇੰਡੀਆ ਨੂੰ ਐਕਸਪੋਜ਼ ਕੀਤਾ ਸੀ
ਤੇ ਕੱਲ ਵਾਸ਼ਿੰਗਟਨ ਪੋਸਟ ਨੇ ਓਪੀਨੀਅਨ ਆਰਟੀਕਲ ਲਿਖਿਆ ਇਹਦੇ ਸੰਬੰਧ ਦੇ ਵਿੱਚ, ਤੇ ਉਹਨਾਂ ਨੇ ਬਾਈਡਨ ਸਰਕਾਰ ਖਿੱਚੀ ਹੈਗੀ ਆ ਵੀ ਬਾਈਡਨ ਸਰਕਾਰ ਕੁਛ ਬੜਾ ਢਿੱਲਾ ਕੰਮ ਕਰ ਰਹੀ ਆ ਤੇ ਇੰਡੀਆ ਮਸਟ ਕਮ ਕਲੀਨ ਐਟ ਲਾਸਟ। ਇਹ ਮਰਡਰ ਪਲਾਟ ਦੈਟ ਕੈਨ ਨਾਟ ਬੀ ਇਗਨੋਰਡ, ਇਹ ਉਹਨਾਂ ਨੇ ਜੋ ਓਪੀਨੀਅਨ ਆਰਟੀਕਲ ਉਹਦਾ ਹੈਡ ਲਿਖਿਆ, ਉਹ ਆਪਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਡਿਸਕਸ ਕਰਦੇ ਹਾਂ। This opinion piece was written by editorial board.
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸਰੋਤਿਓ, ਅਪ੍ਰੈਲ 29 ਨੂੰ ਵਾਸ਼ਿੰਗਟਨ ਪੋਸਟ ਨੇ ਇੱਕ ਬਹੁਤ ਹੀ ਵੱਡੀ ਇਨਵੈਸਟੀਗੇਟਿਵ ਰਿਪੋਰਟ ਛਾਪੀ ਸੀ, ਜਿਹਦਾ ਹੈਡਿੰਗ ਉਹਨੇ ਰੱਖਿਆ ਸੀ ਐਨ ਅਸੈਸੀਨੇਸ਼ਨ ਪਲਾਟ ਔਨ ਅਮਰੀਕਨ ਸੋਇਲ ਰਿਵੀਲਸ ਏ ਡਾਰਕਰ ਸਾਈਡ ਆਫ ਮੋਦੀਜ਼ ਇੰਡੀਆ। ਉਹ ਰਿਪੋਰਟ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਬਹੁਤ ਵੱਡੀ ਉਹ ਰਿਪੋਰਟ ਸੀ, ਜਿਹਦੇ 3 ਇਨਵੈਸਟੀਗੇਟਿਵ ਰਿਪੋਰਟਰ ਗ੍ਰੈਗ ਮਿਲਰ, ਗੈਰੀ ਸ਼ੀ ਤੇ ਐਲਨ ਨਾਕਾਸ਼ੀਮਾ। ਸੋ ਇਹ ਜਿਹੜੇ ਰਿਪੋਰਟਰ ਆ, ਇਹ ਬਹੁਤ ਹੀ ਪ੍ਰੋਮੀਨੈਂਟ ਰਿਪੋਰਟਰ ਆ, ਜਿਨ੍ਹਾਂ ਨੇ ਬੜੇ ਤਗੜੇ ਤਗੜੇ ਜਿਹੜੇ ਅਵਾਰਡ ਆ ਆਪਣੇ ਫੀਲਡ 'ਚ ਜਿੱਤੇ ਹੋਏ ਆ। ਗ੍ਰੈਗ ਮਿਲਰ ਇੱਕ ਇਨਵੈਸਟੀਗੇਟਿਵ ਫੋਰਨ ਕਰਸਪੋਂਡੈਂਟ ਆ, ਲੰਡਨ ਬੇਸਡ, ਜੋ ਵਾਸ਼ਿੰਗਟਨ ਪੋਸਟ ਲਈ ਕੰਮ ਕਰਦਾ। 2 ਵਾਰ ਉਹ ਪੁਲਿਜ਼ਰ ਪ੍ਰਾਈਜ਼ ਦਾ ਵਿਨਰ ਹੈਗਾ। ਉਹਨੇ ਬੁੱਕ ਲਿਖੀ ਸੀ ਰਸ਼ੀਆ ਦੀ ਇੰਟਰਫੀਅਰੈਂਸ 2016 ਚ ਯੂਐਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ। ਗੈਰੀ ਸ਼ੀ ਇੰਡੀਆ ਬਿਊਰੋ ਚੀਫ ਆ ਵਾਸ਼ਿੰਗਟਨ ਪੋਸਟ ਦਾ, ਉਹ ਇੰਡੀਆ ਤੇ ਹੋਰ ਜਿਹੜੇ ਗੁਆਂਢੀ ਮੁਲਕ ਉਹਨਾਂ ਨੂੰ ਕਵਰ ਕਰਦਾ। ਐਲਨ ਨਾਕਾਸ਼ੀਮਾ ਇਹ 3 ਵਾਰ ਇਹਨੂੰ ਜਿਹੜਾ ਪੁਲਿਜ਼ਰ ਪ੍ਰਾਈਜ਼ ਵਿਨਿੰਗ ਟੀਮ ਦੀ ਉਹ ਮੈਂਬਰ ਸੀਗੀ, ਜਿਹਦੇ ਵਿੱਚ ਜਨਵਰੀ 6 ਵਾਲਾ ਅਸੌਲਟ ਯੂਐਸ ਕੈਪੀਟਲ ਤੇ 2018 ਦੀ ਕਵਰੇਜ ਰਸ਼ੀਅਨ ਇੰਟਰਫੀਅਰੈਂਸ ਤੇ 2016 ਦੀ ਇਲੈਕਸ਼ਨ ਤੇ 2014 ਰਿਪੋਰਟਿੰਗ ਹਿਡਨ ਸਕੋਪ ਆਫ ਗਵਰਨਮੈਂਟ ਸਰਵੇਲੈਂਸ ਦੇ ਉੱਤੇ। ਸੋ ਇਹ ਰਿਪੋਰਟ ਬਹੁਤ ਹੀ ਇਨਵੈਸਟੀਗੇਟਿਵ ਸੀ। ਉਹਨਾਂ ਨੇ ਪੂਰੀ ਦੁਨੀਆ ਦੇ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਨਾਲ ਗੱਲਬਾਤ ਕਰਕੇ, ਇਨਕਲੂਡਿੰਗ ਇੰਡੀਆ ਦੀਆਂ, ਇਹ ਸਾਰਾ ਜਿਹੜਾ ਨਿਚੋੜ ਕੱਢਿਆ ਸੀ ਵੀ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਆ ਉਹ ਸਿੱਖਾਂ ਨੂੰ ਬਾਹਰਲੇ ਮੁਲਕਾਂ 'ਚ ਮਾਰ ਰਹੀ ਹੈਗੀ ਆ। ਉਸ ਰਿਪੋਰਟ ਤੋਂ ਬਾਅਦ ਕੱਲ ਵਾਸ਼ਿੰਗਟਨ ਪੋਸਟ ਨੇ ਆਪਣਾ ਇੱਕ ਐਡੀਟੋਰੀਅਲ ਬੋਰਡ ਵੱਲੋਂ ਆਰਟੀਕਲ ਲਿਖਿਆ, ਓਪੀਨੀਅਨ ਆਰਟੀਕਲ ਲਿਖਿਆ। ਉਹ ਕਹਿੰਦੇ ਵੀ ਜਿਹੜਾ ਇਹ ਮਰਡਰ ਪਲਾਟ ਸੀ, that cannot be ignored, ਇੰਡੀਆ ਮਸਟ ਕਮ ਕਲੀਨ ਐਟ ਲਾਸਟ। ਇੰਡੀਆ ਨੂੰ ਅਲਟੀਮੇਟਲੀ ਕਲੀਨ ਆਣਾ ਹੀ ਪੈਣਾ ਆ ਇਸ ਇਸ਼ੂ ਦੇ ਉੱਤੇ। ਸੋ ਉਹ ਜਿਹੜਾ ਆਰਟੀਕਲ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵਾਸ਼ਿੰਗਟਨ ਪੋਸਟ ਨੇ ਇਹ ਜਿਹੜਾ ਉਹਨਾਂ ਦੇ ਐਡੀਟੋਰੀਅਲ ਬੋਰਡ ਵੱਲੋਂ ਆਰਟੀਕਲ ਲਿਖਿਆ ਗਿਆ। ਉਹ ਕਹਿੰਦੇ ਵੀ ਨਵੰਬਰ ਮਹੀਨੇ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਇੱਕ ਅਨਸੀਲਡ ਇੰਡਾਈਟਮੈਂਟ ਜੋ ਪੇਸ਼ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਇੰਡੀਆ ਗਵਰਨਮੈਂਟ ਦੇ ਕੁਝ ਆਫੀਸ਼ੀਅਲਸ ਇਨਵੋਲਵ ਹੈਗੇ ਆ ਇੱਕ ਸਿੱਖ ਪੋਲੀਟੀਕਲ ਐਕਟਿਵਿਸਟ ਜੋ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸਿਟੀਜ਼ਨ ਆ ਉਸ ਨੂੰ ਮਾਰਨ ਦੇ ਵਿੱਚ। ਉਸ ਟਾਈਮ ਦੇ ਉੱਤੇ ਉਹਨਾਂ ਨੇ ਉਹਦਾ ਜਿਹੜਾ ਨਾਮ ਇੰਡੀਅਨ ਆਫੀਸ਼ੀਅਲ ਦਾ ਨਹੀਂ ਲਿਆ ਸੀ, ਨਿਖਿਲ ਗੁਪਤਾ ਦਾ ਜ਼ਰੂਰ ਲਿਆ ਸੀ, ਜੋ ਪੈਸੇ ਲੈ ਕੇ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਮਾਰਨਾ ਚਾਹੁੰਦਾ ਸੀ। ਹੁਣ ਵਾਸ਼ਿੰਗਟਨ ਪੋਸਟ ਦੀ ਇਨਵੈਸਟੀਗੇਟਿਵ ਰਿਪੋਰਟ ਤੋਂ ਬਾਅਦ ਉਸ ਬੰਦੇ ਦਾ ਨਾਮ ਵਿਕਰਮ ਯਾਦਵ, ਜੋ ਰਾਹ ਦਾ ਏਜੰਟ ਸੀ, ਉਹ ਬਾਹਰ ਆ ਗਿਆ ਆ, ਜੋ ਇੰਡੀਆ ਦੀ ਸਪਾਈ ਏਜੰਸੀ ਹੈਗੀ ਆ ਰਿਸਰਚ ਐਂਡ ਐਨਾਲਿਸਿਸ ਵਿੰਗ। ਤੇ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਆਪਰੇਸ਼ਨ ਸੀ ਇਹ ਰਾਹ ਦਾ ਜਿਹੜਾ ਚੀਫ ਸੀ ਸਮਿਤ ਗੋਇਲ, ਉਸ ਨੇ ਅਪਰੂਵ ਕੀਤਾ ਸੀ। ਤੇ ਇੰਡੀਆ ਨੂੰ ਕਹਿੰਦੇ ਪਈ ਮਰਡਰ ਫॉर ਹਾਇਰ ਵਾਲਾ ਜਿਹੜਾ ਇਹ ਕੇਸ ਇਹ 'ਚ ਸ਼ਰੇਆਮ ਸ਼ੋ ਹੁੰਦਾ ਹੈਗਾ ਆ, ਤੇ ਯੂਨਾਈਟਿਡ ਸਟੇਟਸ ਨੂੰ ਕਲੀਅਰ ਕਰਨਾ ਚਾਹੀਦਾ ਆ ਇੰਡੀਆ ਨੂੰ ਵੀ ਅਸੀਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਟੋਲਰੇਟ ਨਹੀਂ ਕਰਾਂਗੇ, ਜਿਹੜੇ ਕ੍ਰਾਈਮ ਸਾਡੇ ਬਾਰਡਰ 'ਚ ਆ ਕੇ ਤੁਸੀਂ ਕਰਦੇ ਹੈਗੇ ਆ। ਸੋ ਇਸ ਆਰਟੀਕਲ ਦੇ ਵਿੱਚ ਅੱਗੇ ਜਾ ਕੇ ਉਹ ਲਿਖਦੇ ਆ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਿਹੜੇ ਮੋਦੀ ਆ, ਇਹ ਤੋਂ ਲੱਗਦਾ ਆ ਵੀ ਉਹਨਾਂ ਨੂੰ ਪੱਕਾ ਪਤਾ, ਕਿਉਂਕਿ ਜਿਹੜਾ ਉਹਨਾਂ ਦਾ NSA ਦਾ ਚੀਫ ਆ ਉਹਦੇ ਅੰਡਰ ਹੀ ਸਮਿਤ ਗੋਇਲ ਜਿਹੜਾ ਆ ਕੰਮ ਕਰਦਾ ਸੀਗਾ। ਜਿਹੜੀਆਂ ਪੋਸਟ ਦੀ ਜਿਹੜੀ ਵਾਸ਼ਿੰਗਟਨ ਪੋਸਟ ਦੀਆਂ ਰਿਪੋਰਟਸ ਦੇ ਮੁਤਾਬਕ US ਦੀਆਂ ਜਿਹੜੀਆਂ ਸਪਾਈ ਏਜੰਸੀਜ਼ ਆ ਉਹਨਾਂ ਨੇ ਮੋਦੀ ਹੁਣਾਂ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ, ਉਹਨਾਂ ਦੀਆਂ ਜਿਹੜੀਆਂ ਅਸੈਸਮੈਂਟਸ ਆਈਆਂ ਆ ਉਹਨਾਂ ਦੇ ਮੁਤਾਬਕ ਕਹਿੰਦੇ ਪਈ ਉਹਨਾਂ ਨੂੰ ਪੂਰੀ ਤਰ੍ਹਾਂ ਪਤਾ ਸੀ ਵੀ ਰਾਹ ਦੀਆਂ ਕੀ ਪਲਾਨਸ ਹੈਗੀਆਂ ਸਿੱਖ ਐਕਟਿਵਿਸਟ ਨੂੰ ਮਾਰਨ ਦੀਆਂ। ਜੀ ਬਿਲਕੁਲ। ਇਸ ਵਾਰ ਜਿਹੜਾ ਟਾਰਗੇਟ ਗੁਰਪਤਵੰਤ ਪੰਨੂ ਜਿਹੜੇ US ਦੇ ਸਿਟੀਜ਼ਨ ਆ ਤੇ ਜਨਰਲ ਕੌਂਸਲ ਆ ਸਿੱਖ ਫਾਰ ਜਸਟਿਸ ਦੇ, ਉਹ ਸੀਗਾ। ਨਿਖਿਲ ਗੁਪਤੇ ਨੇ ਪੈਸੇ ਦਿੱਤੇ ਸੀਗੇ ਅੰਡਰਕਵਰ DEA ਏਜੰਟ ਨੂੰ
ਤੇ ਹਰੀ ਝੰਡੀ ਜਿਹੜੀ ਆ ਉਦੋਂ ਦਿੱਤੀ ਗਈ ਸੀ ਜਦੋਂ ਬਾਈਡਨ ਹੁਣੀ ਹਾਰ ਪਾ ਰਹੇ ਸੀ ਗੱਲ 'ਚ ਮੋਦੀ ਦੇ, ਤੇ ਪਿੱਛੋਂ ਜਿਹੜਾ ਸਮਤ ਗੋਇਲ ਤੇ ਅਡਵਾਲ ਹੋਣਾ ਨੇ ਤੇ ਜਿਹੜਾ ਮੇਨ ਅਕਿਊਜ਼ਡ ਜਿਹੜਾ CC1 ਜਿਹਦਾ ਨਾਂ ਆ ਵਿਕਰਮ ਯਾਦਵ, ਉਸ ਨੂੰ ਜਿਹੜਾ ਉਹਨਾਂ ਨੇ ਹਰੀ ਝੰਡੀ ਜਿਹੜਾ ਉਹ ਦੇ ਰਿਹਾ ਸੀਗਾ। ਕਹਿੰਦੇ ਵੀ ਇਹ ਜਿਹੜਾ ਦੇਖਿਆ ਗਿਆ ਵੀ ਗੁਪਤੇ ਨੂੰ ਅਰੈਸਟ ਕੀਤਾ ਗਿਆ ਸੀਗਾ US ਦੀ ਰਿਕੁਐਸਟ ਦੇ ਉੱਤੇ, ਜਦ ਉਹ ਪ੍ਰਾਗ ਨੂੰ ਜਾ ਰਿਹਾ ਸੀਗਾ ਪਿਛਲੇ ਸਾਲ ਜੂਨ ਦੇ ਵਿੱਚ, ਤੇ ਫਿਰ ਮਰਡਰ ਫਾਰ ਹਾਇਰ ਦੇ ਮਾਮਲੇ ਦੇ ਵਿੱਚ ਉਸ ਨੂੰ ਚਾਰਜ ਕੀਤਾ ਗਿਆ ਜਿਸ ਤੋਂ ਉਹ ਇਨਕਾਰੀ ਹੈਗਾ ਆ। ਇਹ ਪਲਾਟ ਅਨਫੋਲਡ ਹੋਣ ਦੇ ਵਿੱਚ ਇਹ ਪਤਾ ਲੱਗਾ ਵੀ ਆਪਣੇ ਗੁਆਂਢੀ ਮੁਲਕ ਦੇ ਵਿੱਚ ਜਿਹੜੇ ਹਰਦੀਪ ਸਿੰਘ ਨਿੱਜਰ ਸੀਗੇ, ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਉਹ ਸ਼ਰੇਆਮ ਕਤਲ ਕੀਤਾ ਗਿਆ ਸੀਗਾ, ਇਹ ਪੰਨੂ ਹੁਣਾਂ ਦੇ ਨਜ਼ਦੀਕੀ ਵੀ ਸੀਗੇ। ਉਸ ਟਾਈਮ ਦੇ ਉੱਤੇ ਕਤਲ ਹੋਇਆ ਸੀਗਾ ਜਦ ਮੋਦੀ ਹੁਣੀ ਵਾਈਟ ਹਾਊਸ ਦੇ ਵਿੱਚ ਆ ਕੇ ਭਾਸ਼ਣ ਜਿਹੜੇ ਆ ਉਹ ਦੇ ਰਹੇ ਸੀਗੇ, ਤੇ ਯਾਦਵ ਦਾ ਜਿਹੜਾ ਨਾਮ ਆ, ਵਿਕਰਮ ਯਾਦਵ ਦਾ ਨਾਮ ਵੀ ਉਸ ਕਤਲ ਦੇ ਨਾਲ ਸਿੱਧਾ ਜਿਹੜਾ ਉਹ ਜੁੜ ਕੇ ਆ ਰਿਹਾ ਆ। ਚੀਫ ਪਲਾਟਰ ਜਿਹੜਾ ਆ ਉਹ ਹੁਣ ਵਿਕਰਮ ਯਾਦਵ ਆ, ਜਿਹਨੇ ਗੁਪਤੇ ਨੂੰ ਜਿਹੜਾ ਉਹ ਘੱਲਿਆ ਸੀਗਾ ਕੈਨੇਡਾ ਦਾ ਜਿਹੜਾ ਮਰਡਰ ਵੀ ਅਸੈਸੀਨੇਸ਼ਨ। ਹੁਣ ਜਿਹੜੀ ਪੰਨੂ ਦੀ ਆ ਉਹ ਪ੍ਰਾਇੋਰਟੀ ਆ, ਉਸ ਦਾ ਐਡਰੈਸ ਵੀ ਜਿਹੜਾ ਪੰਨੂ ਹੁਣਾਂ ਦਾ ਉਸਨੇ ਘੱਲਿਆ ਸੀਗਾ। ਚਾਈਨਾ ਨੇ ਫਿਰ 3 ਮਹੀਨੇ ਬਾਅਦ ਕੈਨੇਡਾ ਨੇ ਜਿਹੜਾ 3 ਮਹੀਨੇ ਬਾਅਦ ਸਤੰਬਰ ਵਿੱਚ ਐਲਾਨ ਕੀਤਾ ਸੀਗਾ ਜਿਹੜੇ ਟਰੂਡੋ ਹੁਣਾਂ ਨੇ ਵੀ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਆ ਵੀ ਇੰਡੀਆ ਦੀ ਜਿਹੜੀ ਇਨਵੋਲਵਮੈਂਟ ਆ ਨਿੱਜਰ ਦੇ ਡੈਥ ਦੇ ਵਿੱਚ ਆ। ਇਹ ਹੁਣ ਤਾਰ ਪੂਰੀ ਤਰ੍ਹਾਂ ਜਿਹੜੀ ਉਹ ਜੁੜ ਚੁੱਕੀ ਆ ਵੀ ਜਿਹੜਾ ਵਿਕਰਮ ਯਾਦਵ ਜਿਹੜਾ ਰਾਹ ਦਾ ਏਜੰਟ ਆ, ਉਸ ਨੇ ਹਰੀ ਝੰਡੀ ਦਿੱਤੀ ਸੀ ਹਰਦੀਪ ਸਿੰਘ ਨਿੱਜਰ ਹੁਣਾਂ ਨੂੰ ਕਤਲ ਜਿਹੜਾ ਉਹ ਕਰਨ ਦੇ ਲਈ, ਉਸ ਟਾਈਮ ਦੇ ਉੱਤੇ ਜਦ ਮੋਦੀ ਵਾਈਟ ਹਾਊਸ ਦੇ ਵਿੱਚ ਭਾਸ਼ਣ ਦੇ ਰਿਹਾ ਸੀ। ਜਿੱਦਾਂ ਕੱਲ ਭਾਰਤ ਦੀ ਸਰਕਾਰ ਨੂੰ ਐਕਸਪੋਜ਼ ਕੀਤਾ, ਵਾਸ਼ਿੰਗਟਨ ਪੋਸਟ ਨੇ ਹੁਣ ਕਿਤੇ ਨਾ ਕਿਤੇ ਅਮਰੀਕਾ ਦੀ ਮੌਜੂਦਾ ਸਰਕਾਰ ਨੂੰ ਵੀ ਐਕਸਪੋਜ਼ ਜਿਹੜਾ ਉਹ ਕੀਤਾ ਆ। ਕਹਿੰਦੇ ਆ ਵੀ ਇਸ ਸਵਾਲ ਦਾ ਜਵਾਬ ਮਿਲਣਾ ਚਾਹੀਦਾ ਆ ਕਿ ਅਮਰੀਕਾ ਚ ਆ ਕੇ ਅਮਰੀਕਾ ਦੇ ਨਾਗਰਿਕ ਨੂੰ ਕਤਲ ਕਰਨ ਦੀ ਜਿਹੜੀ ਸਾਜ਼ਿਸ਼ ਘੜਨੀ, ਜਾਂ ਇੱਥੋਂ ਬਹਿ ਕੇ ਜਿਹੜੇ ਹੋਰ ਐਕਟਿਵਿਸਟ ਆ ਉਹਨਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਘੜਨੀਆਂ ਤੇ ਉਹਨਾਂ ਨੂੰ ਹਰੀਆਂ ਝੰਡੀਆਂ ਜਿਹੜੀਆਂ ਉਹ ਦੇਣੀਆਂ, ਇਹਦਾ ਜਵਾਬ ਕਦੋਂ ਮਿਲੂਗਾ? ਕਿਤੇ ਇਹ ਜਮਾਲ ਖਸ਼ੋਗੀ ਵਾਲੀ ਗੱਲ ਤਾਂ ਨਹੀਂ ਵੀ ਉੱਥੇ ਅੰਬੈਸੀ ਦੇ ਵਿੱਚ ਟਰਕੀ ਦੇ ਵਿੱਚ ਜਾ ਕੇ ਸਾਊਦੀ ਅਰੇਬੀਆ ਦੀ ਚ ਉਹਨੂੰ ਮਾਰ ਦਿੱਤਾ ਜਾਂਦਾ ਹੈ, ਟੋਟੇ ਕਰਕੇ ਉਹਨੂੰ ਉੱਥੋਂ ਬਾਹਰ ਕੱਢਿਆ ਜਾਂਦਾ ਆ, ਪਰ ਉਹਦੀ ਜਵਾਬਦੇਹੀ ਕਿਸੇ ਦੇ ਉੱਤੇ ਜਿਹੜੀ ਉਹ ਨਹੀਂ ਆ ਰਹੀ ਹੈਗੀ। ਪਰ ਕਹਿੰਦੇ ਵੀ ਇਹ ਜਿਹੜੇ ਕੇਸ ਦੇ ਵਿੱਚ ਡਿਸਟਰਬਿੰਗ ਐਸਕੇਲੇਸ਼ਨ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੀ, ਵੀ ਹੱਦਾਂ ਸਰਹੱਦਾਂ ਤੋਂ ਪਾਰ ਜਾ ਕੇ ਕਿਸ ਤਰੀਕੇ ਦੇ ਨਾਲ ਭਾਰਤ ਆਪਣਾ ਜਿਹੜਾ ਅਤਿਆਚਾਰ, ਆਪਣਾ ਜਿਹੜਾ ਜ਼ੁਲਮ ਆ, ਆਪਣਾ ਜਿਹੜੇ ਵੀ ਡਿਸੀਡੈਂਟ ਆ, ਐਕਟਿਵਿਸਟ ਆ, ਜਰਨਲਿਸਟ ਆ, ਉਹਨਾਂ ਉਲਟ ਜਿਹੜਾ ਆ ਉਹ ਕਰਾ ਰਿਹਾ ਆ। ਇਹ ਜਿਹੜੀ ਕੜੀ ਦੇ ਵਿੱਚ 10 ਟੌਪ ਦੇ ਮੁਲਕ ਆਉਂਦੇ ਆ। ਟੌਪ ਦੇ ਨੂੰ ਮੇਰਾ ਭਾਵ ਵੀ ਜਿਹੜੇ ਇਹ ਕਰਤੂਤਾਂ ਦੇ ਵਿੱਚ ਟੌਪ ਦੇ ਵਿੱਚ ਆ, ਚਾਈਨਾ, ਟਰਕੀ, ਤਜਾਕਿਸਤਾਨ, ਰਸ਼ੀਆ, ਇਜਿਪਟ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਬੈਲਾਰੂਸ, ਈਰਾਨ ਤੇ ਰਵਾਂਡਾ, ਤੇ ਇਸੇ ਕੜੀ ਦੇ ਵਿੱਚ ਇਸੇ ਕਤਾਰ ਦੇ ਵਿੱਚ ਹੁਣ ਇੰਡੀਆ ਵੀ ਜਿਹੜਾ ਉਹ ਆ ਕੇ ਖੜਦਾ ਜਿਹੜਾ ਉਹ ਜਾ ਰਿਹਾ ਆ। ਸੋ ਫਰੀडम ਹਾਊਸ ਦੇ ਮੁਤਾਬਕ ਇਹ ਜਿਹੜੇ ਮੁਲਕ ਆ ਅਕਸਰ ਇਸ ਤਰੀਕੇ ਦੇ ਨਾਲ ਕਰਵਾਉਂਦੇ ਰਹਿੰਦੇ ਆ। ਸੋ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਇੰਡੀਆ ਨੂੰ ਕਹਿੰਦੇ ਵੀ ਇੱਕ ਜਿੱਦਾਂ ਕਿਡ ਹੁੰਦੇ, ਨਿਆਣੇ ਹੁੰਦੇ ਆ, ਕਿਡ ਗਲਵਸ ਦੇ ਨਾਲ ਜਿਹੜਾ ਉਹ ਟਰੀਟ ਕਰ ਰਿਹਾ ਆ। CIA ਦੇ ਡਾਇਰੈਕਟਰ ਵਿਲੀਅਮ ਬਰਨਜ਼ ਤੇ ਹੋਰ ਅਧਿਕਾਰੀਆਂ ਨੇ ਅਕਾਊਂਟੇਬਿਲਟੀ, ਜ਼ਿੰਮੇਵਾਰੀ ਦੀ, ਜਵਾਬਦੇਹੀ ਦੀ ਗੱਲ ਕੀਤੀ ਆ, ਪਰ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਕਿਸੇ ਵੀ ਤਰੀਕੇ ਦੀ ਕੋਈ ਐਕਸਪਲਸ਼ਨ, ਸੈਂਕਸ਼ਨ ਜਾਂ ਹੋਰ ਪੈਨਲਟੀਜ਼ ਆ ਉਹ ਨਹੀਂ ਲਾਈਆਂ ਜਿਹੜੀਆਂ ਹੋ ਜਾ ਰਹੀਆਂ। US ਨੇ ਜਿਹੜੇ ਚਾਰਜਿਸ ਆ ਸਿਰਫ ਪਬਲਿਕ ਹੀ ਜਿਹੜੇ ਉਹ ਕੀਤੇ ਆ, ਉਹ ਵੀ ਮਿਡਲਮੈਨ ਜਿਹੜੇ ਗੁਪਤੇ ਦੇ ਉਲਟ ਜਿਹੜਾ ਰਾਹ ਦਾ ਮੇਨ ਏਜੰਟ ਆ ਯਾਦਵ, ਜਾਂ ਉਹਦਾ ਜਿਹੜਾ ਬੌਸ ਆ NSA ਦੇ ਵਿੱਚ ਡੋਵਲ, ਤੇ ਡੋਵਲ ਦਾ ਜਿਹੜਾ ਬੌਸ ਆ ਮੋਦੀ, ਉਹਨਾਂ ਦਾ ਕਿਤੇ ਨਾਮ ਲੈਣ ਤੋਂ ਵੀ ਕਹਿੰਦੇ ਇਹ ਪ੍ਰਸ਼ਾਸਨ ਗੁਰੇਜ਼ ਕਰ ਰਿਹਾ ਹੈ। ਸੋ ਬਿਲਕੁਲ ਯੂਨਾਈਟਿਡ ਸਟੇਟਸ ਨੂੰ ਵਾਸ਼ਿੰਗਟਨ ਪੋਸਟ ਦਾ ਆਰਟੀਕਲ ਜੋ ਆ ਉਹ ਲਿਖ ਰਿਹਾ ਹੈ ਵੀ ਤੁਹਾਨੂੰ ਸਟਰੋਂਗਰ ਲਾਜ਼ ਬਣਾਉਣੇ ਪਊਗੇ ਤਾਂ ਕਿ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਸ ਨੂੰ ਫਾਈਟ ਕੀਤਾ ਜਾ ਸਕੇ। ਕਾਂਗਰਸ ਇੱਕ ਲੈਜਿਸਲੇਸ਼ਨ ਤੋਂ ਲੈ ਕੇ ਆ ਰਹੀ ਆ ਤੇ ਕਿਸ ਤਰ੍ਹਾਂ ਜਿਹੜੇ ਇੰਡੀਆ ਵਾਲੇ ਇਸ ਕੇਸ ਨੂੰ ਹੈਂਡਲ ਕਰਨਗੇ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ। ਪਰ US ਨੂੰ ਇਹ ਦੇਖਣਾ ਪਊਗਾ ਵੀ ਇਹ ਚੀਜ਼ ਜਿਹੜੀ ਆ ਦੁਬਾਰਾ ਕੀ ਨਾ ਵਾਪਰੇ।
ਇਹਦੇ ਵੱਲ ਦੇਖ ਕੇ ਹੋਰ ਮੁਲਕ ਵੀ ਕਿਤੇ ਆਪਣੀ ਇਮਿਊਨਿਟੀ ਵੱਲ ਨਾ ਦੇਖਣ ਵੀ ਤਾਂ ਕਿ ਸਾਡੇ ਤੇ ਕਿਹੜਾ ਕੋਈ ਐਕਸ਼ਨ ਹੋਣਾ ਹੈਗਾ। ਸੋ ਇਸ ਆਰਟੀਕਲ ਦੇ ਵਿੱਚ ਜੇ ਬੜੇ ਧਿਆਨ ਨਾਲ ਪੜ੍ਹਿਆ ਜਾਵੇ, ਇਹ ਲੱਗਦਾ ਆ ਵੀ US ਦੀਆਂ ਜਿਹੜੀਆਂ ਏਜੰਸੀਜ਼ ਆ, ਚਾਹੇ FBI ਆ, CIA ਆ, ਉਹ ਸਾਰੇ ਚਾਹੁੰਦੇ ਆ ਵੀ ਇੰਡੀਆ ਦੇ ਅਗੇਂਸਟ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ, ਜਾਂ ਇੰਡੀਆ ਦੇ ਜਿਹੜੇ ਆਫੀਸ਼ੀਅਲਸ ਇਨਵੋਲਵ ਆ ਉਹਨਾਂ ਦੇ ਨਾਮ ਵੀ ਪੂਰੀ ਤਰ੍ਹਾਂ ਅਮਰੀਕਾ ਦੀ ਸਰਕਾਰ ਵੱਲੋਂ ਇਨਵੋਲਵ ਕਰਨੇ ਚਾਹੀਦੇ ਆ। ਪਰ ਬਾਈਡਨ ਸਰਕਾਰ ਕੀ ਅਮਰੀਕਨ ਸਿਟੀਜ਼ਨਸ ਨੂੰ ਬਚਾਉਣ ਦੇ ਲਈ ਜਾਂ ਅਮਰੀਕਾ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਹੈਗੀਆਂ ਆ ਉਹਦੇ ਉੱਤੇ ਪਹਿਰਾ ਦਊਗੀ ਕਿ ਨਹੀਂ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਜਿਸ ਤਰ੍ਹਾਂ ਆਪਾਂ ਪੰਜਾਬੀ ਰੇਡੀਓ USA ਵੱਲੋਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਆ ਵੀ ਜਿਸ ਤਰ੍ਹਾਂ ਰਾਈਟ ਨਾਓ ਅਮਰੀਕਾ ਦੀ ਸਰਕਾਰ ਰਿਗਰੈਟ ਕਰ ਰਹੀ ਆ ਵੀ ਚਾਈਨਾ ਨੂੰ ਇੱਕ ਟਾਈਮ ਤੇ ਅਸੀਂ ਬਹੁਤ ਜ਼ਿਆਦਾ ਜਿਹੜਾ ਬਿਜ਼ਨਸ ਦਿੱਤਾ, ਮੈਨੂਫੈਕਚਰਿੰਗ ਦਿੱਤੀ, ਤੇ ਹੁਣ ਉਹ ਅੱਖਾਂ ਦਿਖਾ ਲਿਆ, ਕੱਲ ਨੂੰ ਕਿਤੇ ਜਿਹੜਾ ਤੁਹਾਡੇ ਮਨ ਦੇ ਵਿੱਚ ਆ ਵੀ ਅਸੀਂ ਭਾਰਤ ਦੇ ਨਾਲ ਉਹ ਬਿਜ਼ਨਸ ਕਰਾਂਗੇ ਤੇ ਮੁੜ ਕੇ ਭਾਰਤ ਵੀ ਉਹੀ ਜਿਹੜੀ ਅੱਖਾਂ ਤੁਹਾਨੂੰ ਉਹ ਨਾ ਦਿਖਾਵੇ। ਆਓ ਹੁਣ ਉਹ ਜਿਹੜਾ ਆਰਟੀਕਲ ਆ ਉਹ ਆਪਾਂ ਇੰਗਲਿਸ਼ ਦੇ ਵਿੱਚ ਸੁਣਦੇ ਆ ਜੋ ਵਾਸ਼ਿੰਗਟਨ ਪੋਸਟ ਨੇ ਲਿਖਿਆ ਹੈਗਾ। A murder plot that cannot be ignored. India must come clean at last. In November, the Justice Department unsealed an indictment containing the shocking charge that an official of India's government, not identified by name, led a brazen conspiracy to assassinate a dissident Sikh political activist on US soil. Now, that charge has become even more grave with the Post's revelation that US officials have identified the plotter as Vikram Yadav, an officer in India's spy agency, the Research and Analysis Wing, RAW, and have concluded the operation was approved by the RAW chief at the time, Samant Goel. India should get to the bottom of this appalling murder-for-hire case, and the United States should make clear that it will not tolerate such crimes within its borders. It appears those who hatched the conspiracy were working for the highest levels of the government of Indian Prime Minister Narendra Modi. While the plot was moving ahead last June, Mr. Modi was being feted at the White House for his commitment to democracy. The Post reports that US spy agencies have tentatively assessed that Mr. Modi's national security advisor, Ajit Doval, was probably aware of RAW's plans to kill Sikh activists, but officials said no proof has emerged. The target was to be Gurpatwant Singh Pannan, a US citizen, general counsel for the New York-based Sikhs for Justice, a group that advocates for some or all of Punjab state in northern India to secede and form an independent Sikh state. According to the indictment, the plotters hired Nikhil Gupta, an associate in India who has been involved in weapons and narcotics trafficking, to orchestrate the assassination, including hiring a killer in the United States. At the request of the United States, Mr. Gupta was arrested while traveling to Prague at the end of June and has been charged with murder for hire, which he denies. The killing was not carried out. The plot was unfolding just when another Sikh separatist leader, Hardeep Singh Nijjar, was killed outside a Sikh temple in British Columbia. Nijjar was an associate of Mr. Pannoon. According to the indictment, on June 20th, 2 days before Mr. Modi spoke at the White House, the chief plotter, now identified as Mr. Yadav, sent Mr. Gupta a news article about the Canada murder and told him the assassination of Mr. Pannoon is a priority now. Prime Minister Justin Trudeau announced in September that Canada had credible evidence of India's involvement in Nijjar's death. Both cases mark a serious and disturbing escalation in transnational repression, governments brazenly attempting to punish, kidnap, or assassinate critics, activists, dissidents, and journalists far beyond their own borders, violating the laws and norms of other countries with impunity. The practice has become alarmingly frequent, including in the United States. According to Freedom House, the top 10 perpetrators are China, Turkey, Tajikistan, Russia, Egypt, Turkmenistan, Uzbekistan, Belarus, Iran, and Rwanda. The United States has strategic interests in a solid, long-term relationship with India, which President Biden has correctly pursued in hopes India will prove a bulwark against China's rising power. But India must live up to Mr. Modi's claim that democracy runs in our veins. This means treating India's minorities with respect and dignity, a test on which it is clearly failing. It also means demanding accountability for wrongdoing. The assassination plot cries out for a full and honest investigation that has yet to be carried out. The Biden administration is treating the India case with kid gloves. The Post reports that CIA Director William J. Burns and other officials have demanded accountability, but the administration has not imposed expulsions, sanctions, or other penalties. The only U.S. charges made public to date are against the alleged middleman, Mr. Gupta, who is in prison, awaiting a Czech court ruling on a U.S. request for his extradition. No prosecution has been attempted of Mr. Yadav, who is identified in the indictment as an unnamed co-conspirator, CC1, and the document made no mention of the Indian spy agency. The Post also reported that India's government appointed a special panel to investigate the attacks and report its findings to the United States. A U.S. delegation that traveled to New Delhi several weeks ago for an update on the probe, however, returned with little evidence of meaningful progress. The United States needs stronger laws and other measures to fight transnational repression.
Congress is considering legislation and should act. How the India case is handled will also send an important signal. If it turns out that India's security officers plotted to murder on these shores and then escape accountability and punishment for doing so, others will be encouraged to kill with impunity. The United States cannot let this happen. ਇਹ ਜੋ ਓਪੀਨੀਅਨ ਆਰਟੀਕਲ ਆ ਵਾਸ਼ਿੰਗਟਨ ਪੋਸਟ ਦਾ, ਇਹ ਤੁਸੀਂ ਹੁਣ ਇੰਗਲਿਸ਼ ਦੇ ਵਿੱਚ ਵੀ ਸੁਣਿਆ, ਸੋ ਬਹੁਤ ਸਾਰੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ ਵੀ ਤੁਸੀਂ ਇਹ ਜਿਹੜਾ ਸੁਣਾ ਸਕਦੇ ਆ। ਬਹੁਤ ਸਾਰਾ ਮੀਡੀਆ ਤੁਸੀਂ ਦੇਖਿਆ ਹੀ ਆ ਵੀ ਪਹਿਲੀ ਜਿਹੜੀ ਸਾਡੀ ਖਬਰ ਸੀ ਕਿੱਦਾਂ ਉਹਦੇ ਵਿੱਚ ਉਹ ਝੂਠੀਆਂ ਖਬਰਾਂ ਫੈਲਾ ਰਿਹਾ, ਤੇ ਜਿੱਥੇ ਏਦਾਂ ਦੀ ਖਬਰ ਹੋਵੇ ਉੱਥੇ ਸਾਰੇ ਦਾ ਸਾਰਾ ਭਾਰਤ ਦਾ ਮੀਡੀਆ, ਚਾਹੇ ਉਹਨਾਂ 'ਚ ਅੱਜ ਕੱਲ੍ਹ ਦੇ ਮੋਸਟ ਪੋਪੂਲਰ ਰਵੀਸ਼ ਕੁਮਾਰ ਵੀ ਹੋਣ, ਧਰੁਵ ਰਾਠੀ ਵੀ ਹੋਣ, ਅਨੁਦਿਤੀ ਰਾਏ ਵੀ ਹੋਵੇ, ਜਾਂ ਪੰਜਾਬੀ ਜਾਂ ਇੰਡੀਆ ਦਾ, ਅਮਰੀਕਾ, ਕੈਨੇਡਾ ਜਾਂ ਹੋਰ ਮੁਲਕਾਂ 'ਚ ਵਸਦਾ ਮੀਡੀਆ, ਉਹ ਇਸ ਇਸ਼ੂ ਤੇ ਗੱਲ ਨਹੀਂ ਕਰੂਗਾ। ਇਹ ਤੁਹਾਡੇ ਸਾਹਮਣੇ ਹੈ। ਬਿਲਕੁਲ ਜੀ। ਵੈਸੇ ਪਤਾ ਨਹੀਂ ਇਹ ਭੋਲਾਪਨ ਆ ਕਿ ਮੂਰਖਤਾ ਆ ਵੀ ਬਾਈਡਨ ਹੁਣੀ ਇਹ ਸੋਚਦੇ ਆ ਵੀ ਮੋਦੀ ਹੁਣੀ ਆਪ ਆਪਣੇ ਆਪ ਨੂੰ ਇਨਵੈਸਟੀਗੇਟ ਕਰਕੇ ਜਿਹੜਾ ਉਹ ਦੱਸਣਗੇ ਵੀ ਹਾਂ ਭਾਈ ਵਾਕਿਆ ਹੀ ਅਸੀਂ ਜਿਹੜਾ ਉਹ ਬੰਦਾ ਮਰਵਾਇਆ ਆ ਜਾਂ ਬੰਦਾ ਮਾਰਨ ਦੀ ਜਿਹੜੀ ਉਹ ਸਪਾਰੀ ਜਿਹੜੀ ਉਹ ਦਿੱਤੀ ਆ। ਹਾਂ, ਇੰਟੈਲੀਜੈਂਸ ਏਜੰਸੀਆਂ ਨੇ ਵਧੀਆ ਕੰਮ ਕੀਤਾ ਆ। ਹੁਣ ਬਾਈਡਨ ਹੁਣਾਂ ਦਾ ਕੰਮ ਆ ਵੀ ਭਾਈ ਇਸ ਦੇ ਉੱਤੇ ਜਿਹੜਾ ਉਹ ਆਪਣਾ ਫਾਈਨਲ ਡਿਸੀਜਨ ਜਿਹੜਾ ਉਹ ਲਵੇ, ਵਾਕਿਆ ਹੀ ਜਿਹੜਾ ਉਹ ਦਰਸਾਉਣ, ਵਾਕਿਆ ਹੀ ਉਹ ਦਿਖਾਉਣ ਵੀ ਇਹ ਪ੍ਰਸ਼ਾਸਨ ਵਾਕਿਆ ਹੀ ਸਿੱਖਾਂ ਦੇ ਨਾਲ ਆ। ਕੱਲਾ ਸਿੱਖਾਂ ਦੇ ਨਾਲ ਨਹੀਂ, ਅਮਰੀਕੀ ਸਿਟੀਜ਼ਨਾਂ ਦੇ ਨਾਲ ਆ ਵੀ ਇੱਥੇ ਬੈਠੇ ਕੱਲ ਨੂੰ ਕਿਸੇ ਵੀ ਹੋਰ ਮੁਲਕ ਦੇ ਜਿਹੜੇ ਆ ਕੇ ਇੱਥੇ ਹੁਣ ਅਮਰੀਕਾ ਦੇ ਬਸ਼ਿੰਦੇ ਬਣ ਚੁੱਕੇ ਆ, ਉਹ ਸਿਟੀਜ਼ਨ ਬਣ ਚੁੱਕੇ ਆ, ਕਿ ਵਾਕਿਆ ਹੀ ਉਹਨਾਂ ਦੀ ਜਾਨ ਦੀ ਪਰਵਾਹ ਉਹ ਕਰਦੇ ਆ ਜਾਂ ਨਹੀਂ, ਜਾਂ ਜਿਹਨੂੰ ਮਰਜ਼ੀ ਜਿਹੜੀ ਉਹ ਖੁੱਲ੍ਹ ਦੇ ਦੇਣਗੇ। ਜੇ ਅੱਜ ਮੋਦੀ ਨੂੰ ਖੁੱਲ੍ਹ ਮਿਲੀ ਆ ਤੇ ਕੱਲ ਨੂੰ ਹੋਰ ਕਿਹਨੂੰ ਮਿਲ ਜੂਗੀ? ਇਹ ਜਿਹੜੇ ਸਵਾਲ ਆ ਉਹ ਫਿਰ ਪੱਕੇ ਰਹਿ ਜਾਣਗੇ ਜੀ। ਇਹਦੇ ਸੰਬੰਧ ਵਿੱਚ ਪ੍ਰਿਤਪਾਲ ਸਿੰਘ, ਜੋ ਡਾਕਟਰ ਪ੍ਰਿਤਪਾਲ ਸਿੰਘ ਹੁਣੀ ਆ, ਉਹ ਕਹਿੰਦੇ ਵੀ ਬਾਈਡਨ ਇਜ਼ ਪੁਟਿੰਗ ਅਮਰੀਕਨ ਵੈਲਿਊਜ਼ ਅਗੇਂਸਟ ਸਟ੍ਰੈਟੇਜਿਕ ਇੰਟਰਸਟ। ਮੋਦੀ ਦਾ ਨਿਊ ਇੰਡੀਆ ਵਿਲ ਕਮ ਇਨਟੂ ਯੂਰ ਹੋਮ ਟੂ ਕਿਲ ਯੂ। ਇਹ ਮੋਦੀ ਹੁਣਾਂ ਨੇ ਬਹੁਤ ਵਾਰ ਸਟੇਟਮੈਂਟ ਦਿੱਤੀ ਹੈਗੀ ਆ। ਇੱਕ ਹੋਰ ਜਿਹੜੀ ਹਿੰਦੂਜ਼ ਫॉर ਹਿਊਮੈਨਿਟੀ ਕਰਕੇ ਆਰਗੇਨਾਈਜੇਸ਼ਨ, ਹਿੰਦੂਜ਼ ਫॉर ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ, ਉਹਨਾਂ ਨੇ ਵੀ ਇਹ ਕਿਹਾ ਹੈਗਾ ਆ ਵੀ ਜਿਹੜੀਆਂ ਇੰਡੀਅਨ ਇੰਟੈਲੀਜੈਂਸੀਜ਼ ਇਨਵੋਲਵ ਹੈਗੀਆਂ ਕਿਲਿੰਗ ਆਫ ਅਮਰੀਕਨ ਸਿਟੀਜ਼ਨ ਦੇ ਲਈ, ਉਹਨਾਂ ਨੂੰ ਜਿਹੜਾ ਆ ਐਕਸਪੋਜ਼ ਕਰਨਾ ਚਾਹੀਦਾ ਹੈਗਾ ਆ। ਤੇ ਅਸੀਂ US ਗਵਰਨਮੈਂਟ ਤੋਂ ਰਿਕੁਐਸਟ ਕਰਦੇ ਹਾਂ ਕਿ US ਦੀ ਜਿਹੜੀ ਇੰਡੀਆ ਦੀ ਰਿਲੇਸ਼ਨਸ਼ਿਪ ਆ ਉਹਦੇ ਉੱਤੇ ਦੁਬਾਰਾ ਕੀ ਵਾਚ ਕੀਤਾ ਜਾਵੇ। ਜੀ, ਇੱਥੇ ਜਿਹੜਾ ਜੀ ਹੁਣ ਪ੍ਰੋਗਰਾਮ ਦੀ ਸਮਾਪਤੀ। ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।